ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਇਹ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਖਬਰ ਦਾ ਨਜ਼ਰ ਪ੍ਰੋਗਰਾਮ ਸਾਲ 2023 ਦੀ 16 ਮਾਰਚ ਦਾ ਪ੍ਰੋਗਰਾਮ ਹੈ ਤੇ ਅੱਜ ਦਿਨ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਨੂੰ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਜਾਂ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਆਪਾਂ ਚੱਲਦੇ ਹਾਂ ਹੁਣ ਖਬਰਾਂ ਦੇ ਵੱਲ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਦਿੱਲੀ ਦੀ ਰਾਜਨੀਤੀ ਤੋਂ। ਮਨੀਸ਼ ਸਿਸੋਦੀਆ ਜਸੂਸੀ ਦਾ ਕੇਸ, ਜਸੂਸੀ ਜਿਹੜਾ ਪੈਗਸਸ ਦੇ ਜਦੋਂ ਮਾਮਲਾ ਆਇਆ ਸੀ ਤਾਂ ਉਦੋਂ ਪਤਾ ਲੱਗਿਆ ਸੀਗਾ ਕਿ ਜਸੂਸੀ ਵੀ ਕਈਆਂ ਦੀ ਹੋ ਰਹੀ ਹੈ, ਪਰ ਹੁਣ ਮਨੀਸ਼ ਸਿਸੋਦੀਆ ਵੀ ਇਸ ਮਾਮਲੇ ਦੇ ਵਿੱਚ ਅੜਿੱਕੇ ਆ ਸਕਦੇ ਨੇ ਕਿਉਂਕਿ ਜਸੂਸੀ ਕਰਨ ਦਾ ਕੇਸ ਵੀ ਮਨੀਸ਼ ਸਿਸੋਦੀਆ ਦੇ ਉੱਤੇ ਦਰਜ ਹੋਇਆ। ਬਿਲਕੁਲ ਪ੍ਰਵੀਨ ਜੀ, ਤੁਸੀਂ ਪੈਗਾਸਸ ਦੀ ਗੱਲ ਕੀਤੀ ਹੈ, ਉਸ ਨੂੰ ਲੈ ਕੇ ਕੇਂਦਰ ਸਰਕਾਰ ਵੀ ਸਾਡੀ ਕਰ ਗਈ ਸੀ ਕਿ ਹਾਂ ਉਹਨਾਂ ਨੇ ਵੀ ਇਹ ਖਰੀਦੇ ਹੋਏ ਨੇ ਜੀ, ਜਾਂ ਉਹਨਾਂ ਦੇ ਵਿਭਾਗਾਂ ਵੱਲੋਂ ਖਰੀਦੇ ਗਏ ਨੇ ਜੀ। ਲੀਡਰਾਂ ਦੀ, ਜੱਜਾਂ ਦੀ, ਕਲਾਕਾਰਾਂ ਦੀ, ਕੁਝ ਨਾਮੀ ਹਸਤੀਆਂ ਦੀ ਕਹਿੰਦੇ ਜਸੂਸੀ ਕਰਾਈ ਜਾਂਦੀ ਹੈ। ਸੋ ਪੈਗਾਸਸ ਵਰਗਾ ਤਾਂ ਉਹ ਜਸੂਸੀ ਐਪ ਇਹੋ ਜਿਹਾ ਐਪ ਹੈ ਕਿ ਤੁਹਾਡਾ ਫੋਨ ਬੰਦ ਪਿਆ ਤਾਂ ਵੀ ਉਹ ਤੁਹਾਡੀ ਗੱਲ ਸੁਣ ਸਕਦਾ ਹੈ। ਉਹ ਤਾਂ ਇਹੋ ਜਿਹਾ ਕਿ ਤੁਹਾਡੀ ਗੈਲਰੀ ਦੇ ਵਿੱਚ ਕੋਈ ਫੋਟੋ ਪਈ ਹੈ, ਕੋਈ ਵੀਡੀਓ ਪਈ ਹੈ, ਉਹ ਵੀ ਉਹ ਦੇਖ ਸਕਦਾ ਹੈ। ਤੁਹਾਡੀ ਮੇਲ ਉਹ ਚੈੱਕ ਕਰ ਸਕਦਾ ਹੈ। ਸੋ ਇਸ ਲਈ ਉਹ ਤਾਂ ਬਹੁਤ ਇੱਕ ਵੱਡਾ ਮਤਲਬ ਕਿ ਇੱਕ ਫਿਕਰਮੰਦੀ ਵਾਲਾ ਪਹਿਲੂ ਸੀ। ਪਰ ਜਿਹੜੀ ਸਰਕਾਰ ਤੇ ਸਵਾਲ ਉੱਠ ਰਹੇ ਸੀ, ਉਸ ਸਰਕਾਰ ਦੀ ਏਜੰਸੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਉੱਤੇ ਹੁਣ ਜਸੂਸੀ ਦਾ ਕੇਸ ਦਰਜ ਕਰ ਲਿਆ। ਠੀਕ ਹੈ। CBI ਨੇ ਪਹਿਲਾਂ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ, ਪੁੱਛਗਿੱਛ ਕੀਤੀ, ਫਿਰ ਗ੍ਰਿਫਤਾਰ ਕੀਤਾ, ਕਹਿੰਦੇ ਜੀ ਸ਼ਰਾਬ ਨੀਤੀ ਦੇ ਘਪਲੇ ਦੇ ਹਵਾਲੇ ਨਾਲ। ਫਿਰ ਉਸ ਤੋਂ ਬਾਅਦ ਜੀ ED ਚਲੀ ਗਈ ਕਿ ਅਸੀਂ ਪੁੱਛਗਿੱਛ ਕਰਨੀ ਆ, ਤੇ ED ਨੇ ਵੀ ਜੀ ਇੱਕ ਮਾਮਲਾ ਨਵਾਂ ਦਰਜ ਕਰ ਲਿਆ। ED ਨੇ ਆਪਣੀ ਗ੍ਰਿਫਤਾਰੀ ਵੀ ਦਿਖਾਈ, ਹੈ ਨਾ। ਹੁਣ ਇਹ ਤੋਂ ਬਾਅਦ ਪਤਾ ਲੱਗ ਰਿਹਾ ਕਿ CBI ਵੱਲੋਂ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਕਿ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਜਸੂਸੀ ਹੁੰਦੀ ਸੀ, ਔਰ ਜਸੂਸੀ ਵੀ ਕਹਿੰਦੇ ਆਪਣੇ ਹੀ ਵਿਭਾਗਾਂ ਦੀ, ਆਪਣੇ ਹੀ ਲੀਡਰਾਂ ਦੀ, ਤੇ ਇਹ ਤੋਂ ਬਿਨਾਂ ਹੋਰਨਾਂ ਦੀ। ਅੱਛਾ। ਅਸਲ 'ਚ ਪ੍ਰਵੀਨ ਜੀ ਇਹ ਮਾਮਲਾ ਹੁਣ ਦਰਜ ਹੋਇਆ, ਇਹਦਾ ਆਧਾਰ 2015 ਤੋਂ ਬਣਾਇਆ ਜਾ ਰਿਹਾ। ਠੀਕ ਹੈ। 2015 ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਦੋਂ ਹੋਂਦ 'ਚ ਆਈ, ਤਦ ਕਹਿੰਦੇ ਕਿ ਇਹਨੇ ਆਉਂਦੇ ਇੱਕ ਯੂਨਿਟ ਦਾ ਗਠਨ ਕੀਤਾ, ਹੈ ਨਾ, ਇੱਕ ਸੰਸਥਾ ਦਾ ਫੀਡਬੈਕ ਯੂਨਿਟ ਬਣਾਈ ਜਿਹੜੀ ਵਿਜੀਲੈਂਸ ਨਾਲ ਜੋੜ ਕੇ ਸੀ, ਸਮਝ ਲਓ ਇੱਕ ਤਰ੍ਹਾਂ ਨਾਲ। ਸੋ ਯੂਨਿਟ ਦਾ ਗਠਨ ਕੀਤਾ ਤੇ ਉਹ ਯੂਨਿਟ ਦਾ ਕੰਟਰੋਲ ਲਗਭਗ ਕਹਿੰਦੇ ਅਰਵਿੰਦ ਕੇਜਰੀਵਾਲ ਨੂੰ ਮਨੀਸ਼ ਸਿਸੋਦੀਆ ਕੋਲ ਸੀ। ਇਹ ਹੁਣ ਹਵਾਲਾ ਹੈ, CBI ਦੇ ਹਵਾਲੇ ਨਾਲ ਇਹ ਤੱਥ ਬਾਹਰ ਆ ਰਹੇ ਨੇ ਇਸ ਤਰ੍ਹਾਂ ਨਾ। ਉਹ ਕਹਿੰਦੇ ਕਿ 2015 ਚ ਸਰਕਾਰ ਵੰਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇੱਕ ਫੀਡਬੈਕ ਇਕਾਈ ਦਾ ਗਠਨ ਹੁੰਦਾ ਹੈ, ਤੇ ਉਹ ਇਕਾਈ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਭਾਈ ਕਿਸੇ ਦੀ ਵੀ ਫੀਡਬੈਕ ਲੈਣ ਦੇ ਹਵਾਲੇ ਨਾਲ ਤੁਸੀਂ ਉਹਦੀ ਰਿਕਾਰਡਿੰਗ ਕਰੋ, ਤੁਸੀਂ ਉਹਦੀ ਵੀਡੀਓਗ੍ਰਾਫੀ ਕਰਾਓ, ਤੁਸੀਂ ਉਹਦਾ ਸਟਿੰਗ ਆਪਰੇਸ਼ਨ ਕਰੋ, ਸਾਰੇ ਅਧਿਕਾਰ ਸੀ ਉਹਨਾਂ ਨੂੰ। ਠੀਕ ਹੈ। ਤੇ 2016 ਚ ਇਹਦੇ ਪਰੇ ਕਾਰਵਾਈ ਸ਼ੁਰੂ ਹੋ ਗਈ ਸੀ। 2016 ਚ ਫੀਡਬੈਕ ਵਿਵਾਦਾਂ ਚ ਆ ਗਈ ਸੀ ਇਹ, ਤੇ ਉਸ ਤੋਂ ਲੈ ਕੇ ਹੁਣ ਤੱਕ ਆਉਂਦੇ ਆਉਂਦੇ ਇਹ ਸਾਰੇ ਪਹਿਲੂ ਦੇ ਆਧਾਰ ਦੇ ਉੱਤੇ ਹੁਣ CBI ਨੇ ਕੇਸ ਦਰਜ ਕਰ ਲਿਆ। CBI ਦਾ ਕਹਿਣਾ ਕੀ ਹੈ, ਕਹਿੰਦੇ ਜੀ ਕਿ ਮਨੀਸ਼ ਸਿਸੋਦੀਆ ਇਸ ਫੀਡਬੈਕ ਇਕਾਈ ਦੇ ਰਾਹੀਂ ਅਧਿਕਾਰੀਆਂ ਦੀ, ਵਿਭਾਗਾਂ ਦੀ, ਹੋਰ MLA ਮੰਤਰੀਆਂ ਦੀ, ਦੂਸਰੇ ਲੀਡਰਾਂ ਦੀ, ਸੰਸਥਾਵਾਂ ਦੀ, ਕਿਸੇ ਇਕਾਈ ਦੀ, ਕਿਸੇ ਪ੍ਰਾਈਵੇਟ ਕੰਪਨੀਆਂ ਦੀ, ਉਹਨਾਂ ਦੀ ਕਹਿੰਦੇ ਜੀ ਜਸੂਸੀ ਕਰਾਉਂਦੇ ਸੀ।
ਠੀਕ ਹੈ। ਔਰ ਇਸ ਜਸੂਸੀ ਕਰਾਉਣ ਦੇ ਲਈ ਕਹਿੰਦੇ ਜੀ 36 ਲੱਖ ਰੁਪਈਆ ਖਰਚਤਾ ਸਰਕਾਰੀ, ਕਹਿੰਦੇ ਉਹ 36 ਲੱਖ ਦਾ ਨੁਕਸਾਨ ਕਰਤਾ ਜੀ, ਕਹਿੰਦੇ ਹੁਣ ਇਹ ਨੁਕਸਾਨ ਦੀ ਭਰਪਾਈ ਜੀ। ਤੋ ਇਹ ਸਾਰੇ ਆਧਾਰ ਬਣਾ ਕੇ ਹੁਣ ਮਨੀਸ਼ ਸਿਸੋਦੀਆ ਦੇ ਉੱਤੇ ਇਸ ਏਜੰਸੀ ਦੇ ਰਾਹੀਂ ਜਸੂਸੀ ਕਰਨ ਦੇ ਦੋਸ਼ਾਂ ਦੇ ਤਹਿਤ ਇੱਕ ਨਵਾਂ ਪਰਚਾ ਦਰਜ ਕਰਤਾ, ਨਵੀਂ FIR ਕਰਤੀ, ਨਵਾਂ ਕੇਸ ਦਰਜ ਹੋ ਗਿਆ। ਸੋ ਇਸ ਲਈ ਹੁਣ ਮਨੀਸ਼ ਸਿਸੋਦੀਆ ਲਗਾਤਾਰ ਪੜਾਦਰ ਪੜਾ ਕਰ ਰਹੇ ਨੇ। ਠੀਕ ਹੈ। ਪਹਿਲਾਂ ਜਿਵੇਂ ਉਹਨਾਂ ਵੱਲੋਂ ਸਬੂਤਾਂ ਨੂੰ ਨਸ਼ਟ ਕਰਨ, ਇਹਨਾਂ ਸਿਮ ਤੋੜਨ, ਮੋਬਾਈਲ ਤੋੜਨ, ਹੁਣ ਤਾਂ ਮੋਬਾਈਲ ਵੀ ਕਹਿੰਦੇ ED ਵੀ ਕਹਿੰਦੀ ਹੈ ਕਿ ਜੀ ਦਰਜਨਾਂ ਮੋਬਾਈਲ ਤੋੜੇ ਨੇ ਇਹਨਾਂ ਨੇ, ਕਹਿੰਦੇ। ਤੇ ਇਸ ਲਈ ਉਹ ਸਾਰੇ ਦੇ ਆਧਾਰ ਤੇ ਪਹਿਲਾਂ ਉਹ ਗ੍ਰਿਫਤਾਰੀ ਹੁੰਦੀ ਆ, ਫਿਰ ਉਹ ਤੋਂ ਬਾਅਦ ਜੇਲ੍ਹ ਦੇ ਅੰਦਰ ਫਿਰ ED ਕਹਿੰਦੀ ਅਸੀਂ ਪੁੱਛਗਿੱਛ ਕਰਨੀ ਆ, ਉਹ ਪੁੱਛਗਿੱਛ ਕਰਦੀ ਆ। ਹੁਣ CBI ਨੇ ਇੱਕ ਨਵੇਂ ਪਹਿਲੂ ਦੇ ਆਧਾਰ ਤੇ, ਸੋ ਇਸ ਲਈ ਲਗਾਤਾਰ ਜਿਹੜਾ ਮਸਲਾ ਹੈ ਹੁਣ ਮਨੀਸ਼ ਸਿਸੋਦੀਆ ਜਿਸ ਤਰ੍ਹਾਂ ਘਿਰੇ ਨੇ, ਉਸੇ ਦੇ ਹਵਾਲੇ ਨਾਲ ਅਰਵਿੰਦ ਕੇਜਰੀਵਾਲ ਨੇ ਕਿਹਾ। ਅਰਵਿੰਦ ਕੇਜਰੀਵਾਲ ਕਹਿੰਦੇ ਕਿ ਅਸਲ ਦੇ ਵਿੱਚ BJP ਦੀ ਸਰਕਾਰ ਜਾਂ ਨਰਿੰਦਰ ਮੋਦੀ, ਅਮਿਤ ਸ਼ਾਹ ਹੋਰੀ ਇਸ ਮਨਸ਼ਾ ਨਾਲ ਕੰਮ ਕਰ ਰਹੇ ਨੇ ਕਿ ਮਨੀਸ਼ ਸਿਸੋਦੀਆ ਛੇਤੀ ਬਾਹਰ ਨਾ ਆ ਸਕੇ। ਠੀਕ ਹੈ। ਤੇ ਇਸ ਲਈ ਕਹਿੰਦੇ ਉਹਨੂੰ ਇੰਨੇ ਮਾਮਲਿਆਂ ਚ ਉਲਝਾਇਆ ਜਾ ਰਿਹਾ ਕਿ ਉਹ ਜ਼ਮਾਨਤ ਤੇ ਵੀ ਬਾਹਰ ਨਾ ਆਵੇ, ਜਦੇ ਨਵਾਂ ਕੇਸ ਖੜਾ ਹੋਵੇ, ਜਦੇ ਨਵਾਂ ਇੱਕ ਵਿਵਾਦ ਖੜਾ ਹੋਵੇ। ਇਸ ਲਈ ਕਹਿੰਦੇ ਉਹਨੂੰ ਬਾਹਰ ਆਉਣ ਤੋਂ ਰੋਕਣ ਦੇ ਲਈ ਜਾਣਬੁੱਝ ਕੇ ਫਸਾਇਆ ਜਾ ਰਿਹਾ, ਜਦੋਂ ਕਿ ਸਾਡਾ ਸਭ ਤੋਂ ਇਮਾਨਦਾਰ ਮੰਤਰੀ ਆ ਔਰ ਉਹਦਾ ਸਿੱਖਿਆ ਦਾ ਜਿਹੜਾ ਕੰਮ ਸੀਗਾ ਉਸ ਨੂੰ ਰੋਕਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਪਰ ਮਨੀਸ਼ ਸਿਸੋਦੀਆ ਤੇ ਜਿਹੋ ਜਿਹੇ ਕੇਸ ਪੜਾ ਦਰਜ ਹੋ ਰਹੇ ਨੇ, ਉਹਨਾਂ ਦੇ ਤੱਥ ਕੀ ਹੋਣਗੇ, ਉਹਨਾਂ ਕੋਲ ਕੀ ਸਬੂਤ ਹੋਣਗੇ, ਜਿਹੜੇ ਆਧਾਰ ਤੇ ਕੇਸ ਦਰਜ ਕੀਤੇ ਜਾ ਰਹੇ ਨੇ ਉਹਨਾਂ ਕੋਲ ਇਹਨੇ ਕਿੰਨੇ ਕੁ ਮਜ਼ਬੂਤ ਤੱਥ ਨੇ, ਉਹ ਅਦਾਲਤ 'ਚ ਕਿੱਥੇ ਖੜਨਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਮਨੀਸ਼ ਸਿਸੋਦੀਆ ਦੀ ਮੁਸੀਬਤਾਂ ਵੱਧਦੀਆਂ ਹੀ ਨਜ਼ਰ ਆ ਰਹੀਆਂ ਨੇ, ਜਿਹਦੇ ਨਾਲ ਕੇਜਰੀਵਾਲ ਦੀ ਸਰਕਾਰ ਤੇ ਵੀ ਖਤਰੇ ਦੇ ਬੱਦਲ ਲਗਾਤਾਰ ਮੰਡਰਾ ਰਹੇ ਨੇ। ਇਹ ਕਿੱਥੇ ਜਾ ਕੇ ਵਰਦੇ ਨੇ, ਕੀ ਹੁੰਦਾ, ਇਹਦਾ ਅਸਰ ਕਿੰਨਾ ਕੁ ਹੁੰਦਾ, ਕਿੰਨੀ ਕਿਤਾਬ ਕੇਜਰੀਵਾਲ ਝੱਲ ਸਕਦੇ ਨੇ, ਕਿੰਨੀ ਕਿਤਾਬ ਉਹਨਾਂ ਦੇ MLA ਚੱਲਦੇ ਨੇ, ਕਿਹੜੇ ਪਾਲੇ 'ਚ ਤੁਲ ਜਾਏਗਾ, ਇਹ ਅਜੇ ਕਿੰਨੇ ਹੀ ਸਵਾਲ ਖੜੇ ਨੇ। ਫਿਲਹਾਲ ਮਨੀਸ਼ ਸਿਸੋਦੀਆ ਲਈ ਰਾਹਤ ਨਹੀਂ ਦਿਖਦੀ। ਸੋ ਹੁਣ ਜਸੂਸੀ ਦੇ ਮਾਮਲੇ 'ਚ ਵੀ ਉਹਨਾਂ ਤੇ ਨਵਾਂ ਕੇਸ ਹੋ ਗਿਆ ਜੀ। ਗ੍ਰਿਫਤਾਰ ਇਹਨਾਂ ਨੂੰ CBI ਨੇ ਕੀਤਾ ਸੀਗਾ, ਹਨਾ ਜੀ, ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ। ਜੀ ਉਸ ਤੋਂ ਬਾਅਦ ED ਨੇ ਅੰਦਰੇ ਖਾਤੇ ਅੰਦਰੋਂ ਅੰਦਰੀ ਜੇਲ੍ਹ ਦੇ ਵਿੱਚੋਂ ਯਾਨੀ ਕਿ ਬਿਲਕੁਲ ਗ੍ਰਿਫਤਾਰੀ ਹਾਸਲ ਕੀਤੀ ਸੀ। ਫਿਰ ਹੁਣ CBI ਨੇ ਫਿਰ ਜਸੂਸੀ ਜੀ ਮਨੀਸ਼ ਸਿਸੋਦੀਆ ਨੂੰ ਖਾਸਾ ਉਲਝਾ ਲਿਆ ਗਿਆ ਫਿਰ ਇਸ ਹਿਸਾਬ ਨਾਲ ਤਾਂ ਸ਼ਰਮਾ ਜੀ। ਆਪਾਂ ਆਮ ਆਦਮੀ ਪਾਰਟੀ ਦੀ ਸਿਆਸਤ ਦੀ ਗੱਲ ਕਰਦੇ ਹਾਂ, ਪਰ ਹੁਣ ਆਉਣੇ ਆ ਪੰਜਾਬ ਵੱਲ ਨੂੰ ਸ਼ਰਮਾ ਜੀ। ਪੰਜਾਬ ਵੱਲ ਨੂੰ ਆਈਏ ਤੇ ਅਮਨ ਅਰੋੜਾ ਤੋਂ ਜਿਹੜੇ ਵਿਭਾਗ ਖੋਏ ਗਿਆ, ਖਾਸੀ ਚਰਚਾ ਹੈ ਉਹਨਾਂ ਦੀ ਸਿਆਸੀ ਹਲਕਿਆਂ ਦੇ ਵਿੱਚ ਜਾਂ ਸਿਆਸੀ ਮਾਹਰਾਂ ਦੇ ਵਿੱਚ ਕਿ ਅਮਨ ਅਰੋੜਾ, ਕੁਝ ਲੋਕ ਵਿਧਾਨ ਸਭਾ ਦੀ ਸਪੀਚ ਦਾ ਵੀ ਹਵਾਲਾ ਦਿੰਦੇ ਨੇ ਕਿ ਉਹ ਤਾਂ ਕਰਕੇ ਖੋਏ ਆ, ਪਰ ਕੋਈ ਰਾਜ਼ ਖੁੱਲਿਆ ਹੁਣ ਅਮਨ ਅਰੋੜਾ ਤੋਂ ਕਿਉਂ ਖੋਇਆ ਵਿਭਾਗ, ਖੁੱਲ ਗਿਆ ਰਾਜ਼, ਕੀ ਆ ਅੰਦਰਲਾ ਰਾਜ਼ ਸ਼ਰਮਾ ਜੀ? ਪ੍ਰਵੀਨ ਜੀ, ਆਪਾਂ ਜਿਸ ਦਿਨ ਵਿਭਾਗਾਂ ਦੀ ਅਦਲਾ ਬਦਲੀ ਹੋਈ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ ਕਿ ਇਹਦੇ ਪਿੱਛੇ ਦਿਖਾਉਣ ਨੂੰ ਇਹ ਦਿਖਾਇਆ ਗਿਆ ਕਿ ਦੇਖੋ ਜੀ, ਇਸ ਤੱਕ 6 ਮੰਤਰੀਆਂ ਦੇ ਮੁੱਖ ਮੰਤਰੀ ਨੇ ਆਪਣੇ ਵੀ ਤਾਂ ਵਿਭਾਗਾਂ ਦਾ ਅਦਲਾ ਬਦਲੀ ਕੀਤੀ ਆ, 5 ਹੋਰ ਦੇ ਵੀ ਉਹਨਾਂ ਚ ਅਮਨ ਅਰੋੜਾ ਵੀ ਹੋ ਗਿਆ ਜੀ, ਉਹੀ ਮੁੱਦਾ ਬਣੀ ਜਾਂਦਾ ਜੀ। ਤੇ ਇਸ ਲਈ ਉਹ ਜਤਾਇਆ ਏਦਾਂ ਗਿਆ ਸੀ, ਫਰੇਮ ਏਦਾਂ ਕੀਤਾ ਗਿਆ ਸੀ ਕਿ ਲੋਕਾਂ ਨੂੰ ਲੱਗੇ ਕਿ ਨਹੀਂ ਸਾਰਿਆਂ ਨਾਲੇ ਹੋਇਆ, ਬਾਕੀ ਦੇ ਤਾਂ ਇੱਧਰ ਉੱਧਰ ਗਏ ਨੇ। ਪਰ ਜਿਹੜੇ 2 ਵਿਭਾਗ ਅਹਿਮ ਲਏ ਸੀ ਉਸ ਨੂੰ ਲੈ ਕੇ ਸਵਾਲ ਹੋਇਆ ਸੀਗਾ ਜੀ। ਉਹ ਸਵਾਲ ਇੱਕ ਤਾਂ ਸ਼ਹਿਰੀ ਨਿਰਮਾਣ ਨੂੰ ਲੈ ਕੇ ਸੀਗਾ ਕਿ ਉਹ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ, ਦੂਸਰਾ ਲੋਕ ਸੰਪਰਕ ਵਿਭਾਗ ਸੀ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਲੋਕ ਸੰਪਰਕ ਵਿਭਾਗ ਕਹਿਣ ਨੂੰ ਲੋਕ ਸੰਪਰਕ ਹੈ ਉਹਨੇ ਮੀਡੀਆ ਕੰਟਰੋਲ ਵਿਭਾਗ ਹੈ ਜੀ। ਤੇ ਮੀਡੀਆ ਕੰਟਰੋਲ ਵਿਭਾਗ ਦਿੱਲੀ ਦੀ ਟੀਮ ਕੰਟਰੋਲ ਕਰਦੀ ਹੈ, ਪੰਜਾਬ 'ਚ ਖੁੱਲ੍ਹੇਆਮ ਚਰਚਾ, ਠੀਕ ਹੈ, ਪੰਜਾਬ 'ਚ ਇਹਦੀ ਸ਼ਰੇਆਮ ਚਰਚਾ ਕਿ ਹਾਂ ਉਹ ਤਾਂ ਦਿੱਲੀ ਕੰਟਰੋਲ ਕਰਦੀ ਆ, ਪਰ ਉਹਦੇ ਮੰਤਰੀ ਸੀਗੇ ਅਮਨ ਅਰੋੜਾ। ਸੋ ਉਸ ਸਮੇਂ ਇਹ ਚਰਚਾ ਆਪਾਂ ਕੀਤੀ ਸੀ ਕਿ ਕੀ ਦਿੱਲੀ ਦੀ ਟੀਮ ਦੇ ਹਿਸਾਬ ਨਾਲ ਨਹੀਂ ਚੱਲ ਰਿਹਾ ਅਮਨ ਅਰੋੜਾ, ਕੀ ਉਹ ਆਪਣੀ ਕੁਝ ਕਹਿੰਦੇ ਕੁਝ ਮਸਲਿਆਂ ਤੇ ਉਹਨਾਂ ਨੇ ਆਪਣਾ ਫੈਸਲਾ ਲਿਆ ਸੀ, ਇਸ ਤੇ ਉਹਨੂੰ ਹਟਾਇਆ ਗਿਆ। ਆਪਾਂ ਉਸੇ ਦਿਨੇ ਇਹ ਸੰਕੇਤ ਕਰਤੇ ਸੀਗੇ, ਪਰ ਹੁਣ ਉਹ ਤੱਥ ਖੁੱਲ ਕੇ ਆ ਗਏ ਜੀ। ਹੁਣ ਉਹ ਪਹਿਲੂ ਇਹ ਖੁੱਲ ਕੇ ਆ ਗਿਆ ਕਿ ਮਸਲਾ ਨਾ ਤਾਂ ਵਿਧਾਨ ਸਭਾ 'ਚ ਬੋਲਦਾ, ਠੀਕ ਹੈ, ਜਿਹੜਾ ਲੱਗਦਾ ਸੀਗਾ ਕਿ ਸਿੱਧੂ ਮੂਸੇਵਾਲੇ ਬਾਰੇ ਜੋ ਬੋਲਤਾ ਜੀ ਸ਼ਾਇਦ ਉਹ ਕਾਰਨ ਹੈ, ਨਾ ਹੀ ਇਹ ਸ਼ਹਿਰੀ ਵਿਕਾਸ ਵਿਭਾਗ ਦਾ ਮਾਮਲਾ ਹੈ, ਠੀਕ ਹੈ, ਇਹ ਕੁੱਲ ਲੋਕ ਸੰਪਰਕ ਵਿਭਾਗ ਦਾ ਹੀ ਮਾਮਲਾ ਹੈ ਜੀ। ਔਰ ਦਿੱਲੀ ਦੀ ਟੀਮ ਨੂੰ ਹੀ ਅਮਨ ਅਰੋੜਾ ਤੋਂ ਤਕਲੀਫ ਹੈ, ਠੀਕ ਹੈ, ਤੇ ਦਿੱਲੀ ਦੀ ਟੀਮ ਦੇ ਵਿੱਚ ਕਹਿੰਦੇ ਜੀ ਰਾਘਵ ਚੱਡਾ ਤੋਂ ਲੈ ਕੇ ਕੇਜਰੀਵਾਲ ਤੱਕ ਦਾ ਨਾਮ ਬੋਲਦਾ ਕਿ ਉਹ ਸਾਰੇ ਔਖੇ ਨੇ। ਉਹ ਅੱਛਾ ਜੀ। ਚਲੋ ਹੁਣ ਮੈਂ ਇੱਕ ਕਹਾਣੀ ਦੇ ਹਵਾਲੇ ਨਾਲ, ਜਿਹੜੀ ਹਕੀਕੀ ਕਹਾਣੀ ਹੈ ਦਿੱਲੀ ਸਰਕਾਰ ਦੀ, ਉਹਦੇ ਹਵਾਲੇ ਨਾਲ ਗੱਲ ਕਲੀਅਰ ਕਰ ਦਿੰਦਾ। ਪ੍ਰਵੀਨ ਜੀ, ਦਿੱਲੀ ਦੇ ਵਿੱਚ ਦਿੱਲੀ ਦੀ ਸਰਕਾਰ, ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਵੱਖੋ-ਵੱਖ ਸੂਬਿਆਂ 'ਚ ਜੀ, ਖਾਸ ਕਰਕੇ ਦਿੱਲੀ ਦੇ ਵਿੱਚ
ਸਰਕਾਰੀ ਯੋਜਨਾਵਾਂ ਦੇ ਪ੍ਰਚਾਰ ਦੇ ਲਈ ਇੰਨਾ ਪੈਸਾ ਵਰਤਿਆ ਗਿਆ, ਸਰਕਾਰੀ ਖਜ਼ਾਨੇ ਚੋਂ ਇੰਨਾ ਪੈਸਾ ਖਰਚਿਆ ਗਿਆ, ਜਿਹਨੂੰ ਲੈ ਕੇ ਉੱਥੇ ਦੇ ਉਪ ਰਾਜਪਾਲ ਨੇ ਸਵਾਲ ਕੀਤਾ ਕਿ ਭਾਈ ਆ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਮੈਨੂੰ ਘੱਟ ਲੱਗਦਾ, ਕੇਜਰੀਵਾਲ ਦਾ ਤੇ ਉਹਦੀ ਪਾਰਟੀ ਦਾ ਪ੍ਰਚਾਰ ਵੱਧ ਲੱਗਦਾ। ਇਸ ਲਈ ਜਿਹੜਾ 97 ਕਰੋੜ ਰੁਪਈਆ ਨਾ, ਠੀਕ ਹੈ, ਪਾਰਟੀ ਜਾਂ ਲੀਡਰ ਭਰਪਾਈ ਕਰੋ ਇਹਨਾਂ ਤੋਂ। ਇਹ ਇਹਨਾਂ ਦਾ ਪ੍ਰਚਾਰ ਹੈ, ਇਹ ਸਰਕਾਰ ਦਾ ਪ੍ਰਚਾਰ ਨਹੀਂ। ਸਰਕਾਰ ਦੀ ਆੜ ਚ ਉਹ ਕਹਿੰਦੇ ਜੀ ਕਿ ਆਹ 97 ਕਰੋੜ ਰੁਪਈਆ ਬੇਮਤਲਬ ਖਰਚਿਆ ਗਿਆ, ਇਸ ਨੂੰ ਵਾਪਸ ਕਰਾਓ। ਬਿਲਕੁਲ ਉਹੇ ਜਿਹਾ ਹੀ ਮਸਲਾ ਉਰੇ ਫਸਿਆ ਹੋਇਆ। ਠੀਕ ਹੈ ਪ੍ਰਵੀਨ ਜੀ, ਪੰਜਾਬ ਦੀ ਸਰਕਾਰ ਵੱਲੋਂ ਭਗਵੰਤ ਮਾਨ ਦੀ ਫੋਟੋਆਂ ਲਾ ਕੇ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਝਾੜੂ ਦੇ ਨਾਂ ਤੇ ਵੋਟਾਂ ਹਾਸਲ ਕਰਨ ਲਈ ਗੁਜਰਾਤ ਚ, ਕਰਨਾਟਕਾ ਚ, ਆਂਧਰਾ ਪ੍ਰਦੇਸ਼ ਚ, ਮਹਾਰਾਸ਼ਟਰ ਚ, ਰਾਜਸਥਾਨ ਚ, ਹਿਮਾਚਲ ਚ, ਹਰਿਆਣਾ ਚ, ਦਿੱਲੀ ਚ ਜੀ, ਸੋ ਇਹਨਾਂ ਸੂਬਿਆਂ ਚ ਕੀਤਾ ਗਿਆ। ਗੁਜਰਾਤ ਚ ਗੁਜਰਾਤੀ ਭਾਸ਼ਾ ਚ ਗਿਆ, ਹੈ ਨਾ, ਮਹਾਰਾਸ਼ਟਰ ਚ ਮਰਾਠੀ ਚ ਗਿਆ, ਕਰਨਾਟਕਾ ਚ ਕੰਨੜ ਚ ਗਿਆ, ਹੈ ਨਾ, ਹਿਮਾਚਲ ਚ ਹਿੰਦੀ ਚ ਗਏ, ਹਰਿਆਣਾ ਚ ਹਿੰਦੀ ਚ ਗਏ, ਦਿੱਲੀ ਚ ਹਿੰਦੀ ਅੰਗਰੇਜ਼ੀ ਚ ਗਏ। ਸੋ ਇਸ ਲਈ ਬਾਹਰਲੇ ਸੂਬਿਆਂ ਚ ਜੰਮ ਕੇ ਪ੍ਰਚਾਰ ਕੀਤਾ ਜੀ। ਤੇ ਹੁਣ ਉਹ ਪੈਸੇ ਦੀ ਅਦਾਇਗੀ ਲੋਕ ਸੰਪਰਕ ਵਿਭਾਗ ਵਾਲਿਆਂ ਨੂੰ ਕਹਿੰਦੇ ਕਰੋ ਜੀ ਤੁਸੀਂ, ਕਿ ਅਸੀਂ ਇਸ਼ਤਿਹਾਰ ਦਿੱਤੇ, ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਕੀਤਾ। ਅਫਸਰਾਂ ਨੇ ਅਮਨ ਅਰੋੜਾ ਨੂੰ ਕਿਹਾ ਕਿ ਜਨਾਬ, ਪੰਜਾਬ ਦੇ ਰਾਜਪਾਲ ਨੇ ਵੀ ਦਿੱਲੀ ਦੇ ਉਪ ਰਾਜਪਾਲ ਵਾਂਗ ਹਿਸਾਬ ਮੰਗਿਆ ਹੋਇਆ ਇਹਨਾਂ ਦਾ। ਠੀਕ ਹੈ, ਕਿ ਜੀ ਆਹ ਦੱਸੋ ਜੀ ਕਿਹੜੇ ਨਿਯਮਾਂ ਤਹਿਤ ਤੁਸੀਂ ਪੰਜਾਬ ਦਾ ਖਜ਼ਾਨਾ ਬਾਕੀ ਸੂਬਿਆਂ ਚ ਅੜਾਈ ਜਾਂਦੇ ਹੋ। ਹਾਲੇ ਤਾਂ ਮੈਨੂੰ ਲੱਗਦਾ 45 ਲੱਖ ਦਾ ਵੀ ਹਿਸਾਬ ਆਉਣਾ ਜਿਹੜਾ ਜਹਾਜ਼ ਤੇ ਖਰਚਿਆ ਗੁਜਰਾਤ ਪ੍ਰਚਾਰ ਕਰਨ ਲਈ। ਹੁਣ ਜਿਹੜੇ ਫੇਰੀਆਂ ਹੋ ਰਹੀਆਂ ਨੇ, ਕਦੇ ਭੋਪਾਲ ਚਲ ਗਏ, ਕਦੇ ਜੈਪੁਰ ਚਲ ਗਏ, ਹਲੇ ਉਹਦਾ ਵੀ ਹਿਸਾਬ ਹੋਣਾ। ਪਰ ਜਦੋਂ ਇਹ ਗੱਲ ਕਹਿੰਦੇ ਅਫਸਰਾਂ ਨੇ ਅਮਨ ਅਰੋੜਾ ਨੂੰ ਸਮਝਾਈ ਕਿ ਜਨਾਬ ਰਾਜਪਾਲ ਨੇ, ਪੰਜਾਬ ਦੇ ਨੇ ਪਹਿਲਾਂ ਹੀ ਹਿਸਾਬ ਮੰਗਿਆ ਹੋਇਆ ਕਿ ਇਸ਼ਤਿਹਾਰਾਂ ਦਾ ਪੈਸਾ ਕਿਵੇਂ ਖਰਚਦੇ ਹੋ, ਕਿਵੇਂ ਪਾਸ ਕਰਦੇ ਹੋ, ਤੇ ਆਹ ਜਿਹੜੇ ਨੇ ਆਪਣੇ ਗਲ ਪੈ ਜਾਊਗਾ। ਅੱਛਾ, ਤੇ ਦਿੱਲੀ ਵਾਲੇ ਕਹਿੰਦੇ ਗਲ ਗੁੱਠਾ ਦੇ ਰਹੀ ਸੀ ਕਿ ਛੇਤੀ ਪਾਸ ਕਰੋ ਪੈਸਾ ਰਿਲੀਜ਼ ਕਰੋ। ਤੇ ਇਸ ਮਾਮਲੇ ਨੇ ਜਦੋਂ ਵਾਧਾ ਦੇਖਿਆ ਤਾਂ ਅਫਸਰਾਂ ਨੇ ਇੱਕ ਰਾਹ ਕੱਢਿਆ ਪ੍ਰਵੀਨ ਜੀ ਕਿ ਐਂ ਕਰੋ ਅਮਨ ਅਰੋੜਾ ਜੀ, ਆਪਾਂ ਐਂ ਕਰਦੇ ਹਾਂ, ਆਪਾਂ ਚੁੱਪ ਕਰਕੇ ਨਾ ਜਿਹੜੇ ਵਿਭਾਗ ਨਾਲ ਸੰਬੰਧਿਤ, ਜੇ ਬਿਜਲੀ ਦੀ ਮਸ਼ਹੂਰੀ ਆ ਤਾਂ ਪਾਵਰਕੌਮ ਨੂੰ ਕਹਿ ਦਿਓ, ਠੀਕ ਹੈ, ਜੇ ਸਕੂਲਾਂ ਦੀ ਮਨਜ਼ੂਰੀ ਆ, ਸਕੂਲਾਂ ਦੀ ਮਸ਼ਹੂਰੀ ਕੀਤੀ ਆ ਤਾਂ ਸਿੱਖਿਆ ਵਿਭਾਗ ਨੂੰ ਕਹਿ ਦਿਓ, ਹੈ ਨਾ, ਜੇ ਆਪਾਂ ਮਹੱਲਾ ਕਲੀਨਿਕਾਂ ਦਾ ਪ੍ਰਚਾਰ ਕੀਤਾ ਤਾਂ ਆਪਾਂ ਸਿਹਤ ਵਾਲਿਆਂ ਨੂੰ ਕਹਿ ਦਿਓ, ਆਪਾਂ ਉਹਨਾਂ ਤੋਂ ਪਾਸ ਕਰਾ ਲੈਂਦੇ ਜੀ। ਤੇ ਇਹ ਜੀ ਫਾਰਮੂਲਾ ਦਿੱਲੀ ਦੀ ਟੀਮ ਨੂੰ ਵੀ ਸੁਝਾਤਾ ਕਿ ਆਪਾਂ ਜੀ ਐਂ ਕਰ ਲੈਂਦੇ ਆ, ਪਤਾ ਨਹੀਂ ਲੱਗੂਗਾ, ਥੋੜਾ ਜਿਹਾ ਪੈਸਾ ਉਧਰੋਂ, ਥੋੜਾ ਜਿਹਾ ਇੱਧਰੋਂ। ਉਹ ਕਹਿੰਦੇ ਜਿਵੇਂ ਮਰਜ਼ੀ ਕਰੋ, ਤੁਸੀਂ ਪੈਸੇ ਰਿਲੀਜ਼ ਕਰਾਓ। ਤੇ ਜਦੋਂ ਉਹਨਾਂ ਵਿਭਾਗਾਂ ਨੂੰ ਗਏ, ਉਹ ਕਹਿੰਦੇ ਜਨਾਬ ਜਦੋਂ ਅਸੀਂ ਆਰਡਰ ਹੀ ਨਹੀਂ ਰਿਲੀਜ਼ ਕੀਤਾ ਤਾਂ ਅਸੀਂ ਅਦਾਇਗੀ ਕਿਵੇਂ ਰਿਲੀਜ਼ ਕਰ ਦਈਏ। ਅੱਛਾ, ਵਾਹ। ਜਦ ਅਸੀਂ ਇਸ਼ਤਿਹਾਰ ਦੇਣ ਲਈ ਲੈਟਰ ਨਹੀਂ ਇਸ਼ੂ ਕੀਤਾ ਕਿ ਹਾਂ ਸਾਡੇ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਜਾਂਦਾ, ਲਾਇਆ ਜਾਵੇ, ਤਾਂ ਫਿਰ ਅਸੀਂ ਕਿਸੇ ਨਾਂ ਦੀ ਅਦਾਇਗੀ ਕਰ ਦਈਏ, ਕਿਹੜੇ ਖਾਤਿਆਂ ਚੋਂ ਕਰ ਦਈਏ, ਕਿ ਅਸੀਂ ਕਾਹਦਾ ਪੈਸਾ ਦੇ ਰਹੇ ਹਾਂ ਜੀ। ਤੇ ਇਸ ਲਈ ਜੇ ਲੋਕ ਸੰਪਰਕ ਵਿਭਾਗ ਦੇ ਨਾਂ ਤੇ ਜਾਰੀ ਹੋਵੇ, ਲੋਕ ਸੰਪਰਕ ਵਿਭਾਗ ਕਰੇ। ਠੀਕ ਹੈ, ਗੱਲ ਮੁੜ ਕੇ ਫਿਰ ਅਮਨ ਅਰੋੜਾ ਕੋਲ ਆ ਗਈ ਤੇ ਕਹਿੰਦੇ ਅਮਨ ਅਰੋੜਾ ਨੂੰ ਅਫਸਰਾਂ ਦੀ ਗੱਲ ਜੱਚ ਗਈ ਤੇ ਉਹ ਅੜ ਗਿਆ ਕਿ ਮੈਂ ਨਹੀਂ ਪੈਸੇ ਦਿੰਦਾ। ਅੱਛਾ, ਤੇ ਇਸ ਦਾ ਨਤੀਜਾ ਹੋਇਆ ਕਿ ਜਿਹੜਾ ਸਕੱਤਰ ਹੈ ਲੋਕ ਸੰਪਰਕ ਵਿਭਾਗ ਦਾ, ਰਾਹੁਲ ਭੰਡਾਰੀ, ਉਹਨੂੰ ਬਦਲਤਾ ਜੀ। ਤੇ ਇਸੇ ਤਰ੍ਹਾਂ ਫਿਰ ਜਿਹੜੇ ਲੋਕ ਸੰਪਰਕ ਮੰਤਰੀ ਨੇ ਅਮਨ ਅਰੋੜਾ, ਉਹਨਾਂ ਤੋਂ ਵਿਭਾਗ ਵਾਪਸ ਲੈ ਲਏ। ਸੋ ਆਹ ਕਾਰਨ ਬਣਿਆ ਜਨਾਬ ਕਿ ਦਿੱਲੀ ਦੇ ਕਹੇ ਤੇ, ਦਿੱਲੀ ਵਾਲਿਆਂ ਦੇ ਕਹੇ ਤੇ, ਕਹਿੰਦੇ ਇਹ ਚਰਚਾ ਸਕੱਤਰੇ ਚ ਚਰਚਾ ਹੈ ਪੂਰੇ ਜ਼ੋਰਾਂ ਸ਼ੋਰਾਂ ਤੇ ਜੀ। ਇਹ ਅਫਸਰਾਂ ਦੇ ਗਲਿਆਰਿਆਂ ਚ ਉਹਨਾਂ ਦੀ ਮੀਟਿੰਗਾਂ ਚਰਚਾ ਹੈ। ਠੀਕ ਹੈ, ਅਫਸਰ ਜਾਣ ਬੁੱਝ ਕੇ ਹੀ ਕਹਿੰਦੇ ਉਹ ਫਾਈਲਾਂ ਚੱਕਦੇ ਨੇ, ਉਹਦੇ ਉੱਤੇ ਹਰਾ, ਲਾਲ, ਖਾਕੀ ਜਾਂ ਕਾਗਜ਼ ਲਾ ਕੇ, ਫੀਤਾ ਜਾਂ ਬੰਨ ਕੇ, ਕੱਛ ਚ ਦੇ ਕੇ ਜਨਾਬ ਫਲਾਣੇ ਵਿਭਾਗ ਜਾਣਾ, ਤੇ ਉੱਥੇ ਜਾ ਕੇ ਮੇਜ਼ ਤੇ ਫਾਈਲ ਰੱਖ ਕੇ 2 ਘੰਟੇ ਹੀ ਚਰਚਾਵਾਂ ਕਰਕੇ ਫਾਈਲ ਲੈ ਕੇ ਫਿਰ ਮੁੜੇ ਆਉਂਦੇ ਨੇ, ਤਾਂ ਕਿ ਜਿਹੜੇ ਬਾਹਰ ਕੈਮਰੇ ਲੱਗੇ ਉਹਨਾਂ ਨੂੰ ਦਿਖੇ ਕਿ ਅਫਸਰ ਕੋਈ ਫਾਈਲ ਲੈ ਕੇ ਜਾ ਰਿਹਾ ਦੂਜੇ ਵਿਭਾਗ ਚ। ਅੱਛਾ, ਠੀਕ ਹੈ, ਚਰਚਾਵਾਂ ਇਹ ਹੋ ਰਹੀਆਂ ਨੇ। ਸੋ ਇਸ ਲਈ ਅਮਨ ਅਰੋੜਾ ਤੋਂ ਵਿਭਾਗ ਵਾਪਸ ਲੈਣ ਦਾ ਕਾਰਨ ਇਹ ਆ ਕਿ ਉਹਨੇ ਪੈਸੇ ਵਾਪਸ ਨਹੀਂ। ਥੋੜੇ ਧਿਆਨ ਚ ਹੋਣਾ ਕਿ ਮੋਦੀ ਦੀ ਸਰਕਾਰ ਨੇ ਰਘੂ ਰਾਮ ਰਾਜਨ ਨੂੰ ਕਹਿੰਦੇ ਜੀ ਹੁਕਮ ਕੀਤਾ ਕਿ ਸਾਨੂੰ ਪੈਸੇ ਚਾਹੀਦੇ ਨੇ, ਜਿਹੜਾ ਔਖੇ ਭਾਰੇ ਸਮੇਂ ਲਈ ਰਾਹਤ ਫੰਡ ਵਾਲਾ ਪੈਸਾ ਰੱਖਿਆ ਹੁੰਦਾ ਰਿਲੀਜ਼ ਕਰੋ ਆਰਬੀਆਈ ਤੋਂ। ਤੇ ਕਹਿੰਦੇ ਰਘੂ ਰਾਮ ਰਾਜਨ ਅੜ ਗਿਆ ਕਿ ਮੈਂ ਨਹੀਂ ਕਰਦਾ। ਹਾਂਜੀ, ਬਿਲਕੁਲ। ਤੇ ਕਹਿੰਦੇ ਠੀਕ ਹੈ, ਫਿਰ ਤੂੰ ਅਸਤੀਫਾ ਦੇ, ਅਸੀਂ ਆਪਣਾ ਬੰਦਾ ਲਾਉਨੇ ਆ। ਆਪੇ ਆਪਣੀ ਮਰਜ਼ੀ ਦਾ ਬੰਦਾ ਲਵਾਇਆ ਤੇ ਅੱਧੀ ਰਾਤ ਨੂੰ ਪੈਸੇ ਵੀ ਰਿਲੀਜ਼ ਹੋ ਗਏ। ਬਿਲਕੁਲ ਸਹੀ ਹੈ। ਹੁਣ ਕੀ ਉਹੀ ਕੁਛ ਅਮਨ ਅਰੋੜਾ ਨਾਲ ਵਾਪਰਿਆ, ਉਹੀ ਕੁਛ ਰਾਹੁਲ ਭੰਡਾਰੀ ਨਾਲ ਵਾਪਰਿਆ, ਉਹੀ ਕੁਛ ਜਿਹੜੇ ਇੱਥੇ ਮਹੱਲਾ ਕਲੀਨਿਕ ਵਾਲੇ ਮਾਮਲੇ 30 ਕਰੋੜ ਦਾ ਮਾਮਲਾ ਸੀ, ਉਹ ਵੀ ਹੈ ਨਾ ਰਿਲੀਜ਼ ਕਰਨ ਤੋਂ ਨਾ ਕਰਤਾ ਸੀ ਤੇ ਉਹਨਾਂ ਦੇ ਵੀ ਅਧਿਕਾਰੀ ਬਦਲਤੇ ਗਏ ਸੀ। ਉਹਨਾਂ ਨਾਲ ਵਾਪਰਿਆ। ਕਾਰਨ ਕਹਿੰਦੇ ਜੀ ਜੇ ਅਮਨ ਅਰੋੜਾ ਰਿਲੀਜ਼ ਨਹੀਂ ਕਰਦਾ ਤਾਂ ਇਹਨੂੰ ਹਟਾ ਦਿਓ, ਜੋੜੇ ਮਾਜਰੇ ਨੇ ਸਾਡੇ ਕਹੇ ਤੇ ਸਹੀ ਪਾ ਦੇਣੇ, ਜੋੜੇ ਮਾਜਰੇ ਨੂੰ ਲਾ ਦਿਓ। ਠੀਕ ਹੈ,
ਕਿ ਇਸ ਲਈ ਜੋੜੇ ਮਾਜਰੇ ਨੂੰ ਲੋਕ ਸੰਪਰਕ ਵਿਭਾਗ ਦਿੱਤਾ ਕਿ ਉਹਨੇ ਪੁੱਛਣਾ ਨਹੀਂ, ਉਹਨੇ ਪੜ੍ਹਨਾ ਨਹੀਂ, ਜੋ ਹੁਕਮ ਸੁਣਾਇਆ ਜਾਊਗਾ ਉਹਦੇ ਆਕਾਮ ਵੱਲੋਂ ਨਹੀਂ ਉਹ ਕਰਨਾ। ਇਸ ਲਈ ਪਰ ਕੀ ਅਫਸਰ ਉਹਨੂੰ ਸਮਝਾ ਲੈਣਗੇ ਕਿ ਅਫਸਰ, ਕਿਉਂਕਿ ਅਫਸਰ ਵੀ ਤਾਂ ਨਾਲ ਹੀ ਟੰਗੇ ਜਾਣੇ ਆ ਨਾ। ਬਿਲਕੁਲ ਪ੍ਰਵੀਨ ਜੀ, ਮਹੱਲਾ ਕਲੀਨਿਕਾਂ ਦੇ ਨਾਂ ਦੇ ਉੱਤੇ ਇਸ਼ਤਿਹਾਰਾਂ ਦਾ 30 ਕਰੋੜ ਦਾ ਮਾਮਲਾ ਆਇਆ ਸੀ ਇਸੇ ਤਰ੍ਹਾਂ। ਠੀਕ ਹੈ। ਤੇ ਇਸ ਨੂੰ ਲੈ ਕੇ ਉਸ ਸਮੇਂ ਜਿਹੜੇ ਇੰਚਾਰਜ ਸੀਗੇ ਅਜੋਏ ਸ਼ਰਮਾ, ਉਹਨਾਂ ਨੇ ਪੈਸੇ ਰਿਲੀਜ਼ ਕਰਨ ਤੋਂ ਇਨਕਾਰ ਕਰਤਾ। ਤੁਹਾਡੇ ਧਿਆਨ ਚ ਹੋਵੇ, ਨਾ ਕਰਤੀ ਸੀ, ਮੈਨੂੰ ਯਾਦ ਹੈ। ਉਹ ਕਹਿੰਦਾ ਇੰਨੇ ਪੈਸੇ ਤਾਂ ਤੁਸੀਂ ਨਿਰਮਾਣ ਤੇ ਨਹੀਂ ਲਾਏ, ਇੰਨੇ ਪੈਸੇ ਉਹਨੇ ਤਿਆਰ ਕਰਨ ਤੇ ਨਹੀਂ ਲਾਏ, ਉਹਨਾਂ ਦੀ ਮੁਰੰਮਤ ਤੇ ਨਹੀਂ ਲਾਏ, ਜਿੰਨੇ ਤੁਸੀਂ ਇਸ਼ਤਿਹਾਰਾਂ ਦੇ ਖਰਚੇ, ਇਹਨੂੰ ਮੈਂ ਨਹੀਂ ਕਰਦਾ ਦਸਤਖਤ। ਤੇ ਉਹ ਤੋਂ ਬਾਅਦ ਕਹਿੰਦੇ ਜੀ ਇਹਨਾਂ ਨੇ BK ਮੀਨਾ ਨੂੰ ਲਿਆਂਦਾ ਤੇ ਫਿਰ ਚੰਦ ਦਿਨਾਂ ਬਾਅਦ ਉਹਨੂੰ ਵੀ ਹਟਾਉਂਦਾ। ਇਹਦਾ ਮਤਲਬ ਉਹ ਵੀ ਅੜ ਗਏ ਹੁਣੇ, ਇਹਨਾਂ ਹਿਸਾਬ ਨਾਲ ਨਹੀਂ ਚੱਲੇ ਹੋਣੇ। ਜੀ। ਸੋ ਇਸੇ ਤਰ੍ਹਾਂ ਹੁਣ ਇਹ ਮਾਮਲਾ ਉਹੋ ਜਿਹਾ ਹੀ ਬਣਿਆ ਜਿਹੋ ਜਿਹਾ ਰਘੂ ਰਾਮ ਰਾਜਨ ਹੋਰਾਂ ਨਾਲ ਬਣਿਆ ਸੀ। ਸ਼ਾਇਦ ਉਹੀ ਕੁਝ ਅਮਰ ਅਰੋੜਾ ਨੇ ਜਾਂ ਉਹਦੀ ਟੀਮ ਨੇ ਜਾਂ ਉਹਦੇ ਅਫਸਰਾਂ ਨੇ ਜਦੋਂ ਇਨਕਾਰ ਕੀਤਾ ਤੇ ਉਹਨਾਂ ਨੂੰ ਲਾਂਭੇ ਕੀਤਾ ਤੇ ਹੁਣ ਲਿਆਂਦਾ। ਆਹ ਰਾਜ ਹੈ ਜੀ। ਅੱਛਾ। ਇਹਦਾ ਮਤਲਬ ਦਿੱਲੀ ਵਾਲੇ ਸਰਕਾਰ ਇਹ ਨਹੀਂ, ਖਜ਼ਾਨਾ ਵੀ ਆਪਣੇ ਹਿਸਾਬ ਨਾਲ ਚਲਾ ਰਹੇ। ਬਿਲਕੁਲ ਸਹੀ ਹੈ। ਤੇ ਇਹ ਪੰਜਾਬ ਦਾ ਖਜ਼ਾਨਾ ਜਿਹੜੇ ਕਹਿੰਦੇ ਸੀ ਭਰ ਦਿਆਂਗੇ, ਉਹ ਹੁਣ ਥੱਲਿਓਂ ਢੱਕਣ ਖੋਲ ਲਿਆ ਮੈਨੂੰ ਲੱਗਦਾ ਖਜ਼ਾਨੇ ਦਾ। ਉੱਪਰੋਂ ਨਾ ਆਉਂਦਾ ਨਹੀਂ ਜਿੰਨਾ ਥੱਲੇ ਉਸ ਤਰ੍ਹਾਂ। ਉਹ ਕਹਿੰਦੇ ਸਿੱਖਿਆ ਲਈ ਉਹ ਨਹੀਂ ਹੈਗਾ ਬਜਟ, ਹੈ ਨਾ। ਸਿੱਖਿਆ ਲਈ ਤੁਸੀਂ ਕਹਿੰਦੇ ਹੋ ਕਿ ਮਹੀਨੇ ਬਾਅਦ ਆ ਜਾ ਕਰੋ ਠੂਠਾ ਲੈ ਕੇ ਤੁਹਾਨੂੰ ਪਾ ਦਿਆ ਕਰਾਂਗੇ। ਤੁਸੀਂ ਭਿਖਾਰੀ ਬਣਾਉਣਾ ਚਾਹੁੰਦੇ ਹੋ ਪੰਜਾਬ ਦੇ ਉਹ ਵਿਦਿਅਕ ਅਦਾਰਿਆਂ ਨੂੰ ਜਿਨ੍ਹਾਂ ਨੇ ਸਾਰਾ ਪੰਜਾਬ ਪੜ੍ਹਾਤਾ, ਸਾਰਾ ਮਾਲਵਾ ਪੜ੍ਹਾਤਾ। ਬਿਲਕੁਲ। ਤੇ ਉਹਨਾਂ ਨੂੰ ਤੁਸੀਂ ਠੂਠਾ ਚਕਾਉਣਾ ਚਾਹੁੰਦੇ ਹੋ। ਇੱਥੇ ਰੌਲਾ ਪਈ ਜਾਂਦਾ ਕਿ ਦੇਖੋ ਜੀ ਉੱਥੇ ਘਪਲਾ ਹੋਇਆ ਜੀ, ਉੱਥੇ ਟੀਚਰਾਂ ਦੀ ਫਾਲਤੂ ਭਰਤੀ ਹੈ। ਭਾਈ ਇਹ ਸਾਰੇ ਮੁੱਦੇ ਬਾਅਦ ਤੇ ਨੇ, ਪਹਿਲਾਂ ਯੂਨੀਵਰਸਿਟੀ ਬਚਾਉਣ ਦਾ ਮੁੱਦਾ ਹੈ। ਪੰਜਾਬੀ ਯੂਨੀਵਰਸਿਟੀ ਤਾਂ ਆਪਣੀ ਸਾਰਿਆਂ ਦੀ ਹੈ, ਉਹਨੂੰ ਬਚਾਓ। ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਨੂੰ ਬਾਅਦ ਚੋਂ ਕੱਢੀ ਜਾਓ। ਪਰ ਇਹਦਾ ਮਤਲਬ ਇਹ ਥੋੜਾ ਕਿ ਉਹਦੇ ਚੱਕਰ ਦੇ ਵਿੱਚ ਜੇਕਰ ਅੰਦਰ ਕੁਝ ਗਲਤੀਆਂ ਹੋਈਆਂ ਉਹਦੇ ਚੱਕਰ ਯੂਨੀਵਰਸਿਟੀ ਉਹ ਮਾਰ ਦੋ ਤੇ ਇਹਦੇ ਲਈ ਅਸੀਂ ਗਲਤ ਫੈਸਲੇ ਨਾਲ ਵੀ ਖੜ ਜਾਈਏ। ਇਸ ਮਸਲੇ ਤੇ ਪਹਿਰਾ ਦੇਣ ਦੀ ਲੋੜ ਹੈ। ਉਸੇ ਤਰ੍ਹਾਂ ਇਹ ਮਸਲੇ ਨੇ ਕਿ ਪੰਜਾਬ ਦੇ ਖਜ਼ਾਨਾ ਭਰਨ ਵਾਲੇ ਜਿਹੜੇ ਦਾਅਵੇ ਕਰਦੇ ਸੀ, ਜੇ ਉਹ ਦਾਅਵੇ ਖੋਖਲੇ ਸਾਬਤ ਹੋ ਰਹੇ, ਉਲਟਾ ਇਸ਼ਤਿਹਾਰਾਂ ਦੇ ਲਈ ਬਜਟ ਵੱਧ ਰੱਖਿਆ ਜਾ ਰਿਹਾ, ਤਾਂ ਇਹਦਾ ਮਤਲਬ ਸਾਫ਼ ਸਮਝ ਆਉਂਦਾ ਕਿ ਤੁਸੀਂ ਪੈਸਾ ਖਜ਼ਾਨਾ ਲਟਾਉਣਾ ਕਿਹਨੂੰ ਚਾਹੁੰਦੇ ਹੋ ਤੇ ਕਿਵੇਂ ਚਾਹੁੰਦੇ ਹੋ ਤੇ ਕਿਹਦੇ ਲਈ ਚਾਹੁੰਦੇ ਹੋ। ਸਿਰਫ ਪਾਰਟੀ ਪ੍ਰਚਾਰ ਲਈ, ਸਿਰਫ ਦੂਏ ਸੂਬਿਆਂ ਦੇ ਵਿੱਚ ਜਿੱਤਣ ਲਈ ਕਿ ਹਾਂ ਭਗਵੰਤ ਮਾਨ ਸਿਆ ਤੈਨੂੰ ਮੁੱਖ ਮੰਤਰੀ ਬਣਾਤਾ, ਹੁਣ ਖਜ਼ਾਨੇ ਦੀ ਚਾਬੀ ਸਾਡੇ ਕੋਲ, ਜਹਾਜ਼ ਦੀ ਚਾਬੀ ਸਾਡੇ ਕੋਲ ਤੇ ਤੁਹਾਡੇ ਮੰਤਰੀਆਂ ਦੀ ਚਾਬੀ ਸਾਡੇ ਕੋਲ ਤੇ ਚਲਾਵਾਂਗੇ ਅਸੀਂ। ਆਹ ਕੁਛ ਹੋ ਰਿਹਾ ਪ੍ਰਵੀਨ ਜੀ। ਬਿਲਕੁਲ। ਏਦਾਂ ਗੱਲ ਹੈ ਜਿਵੇਂ ਤੁਸੀਂ ਕਿਹਾ ਜੋੜਾ ਮਾਜਰਾ ਸਾਹਿਬ ਲਾਤੇ ਆ। ਇਹ ਗੱਲ ਦਿੱਲੀ ਵਾਲੇ ਯਾਦ ਰੱਖਣ ਵੀ ਕਈ ਵਾਰੀ ਬੈੱਡ ਤੇ ਉਹ ਗੰਦੇ ਤੇ ਹੀ ਪਾ ਲੈਂਦੇ, ਮੁੜ ਕੇ VC ਵਾਂਗੂ ਧਰਨੇ ਮੁਜ਼ਾਹਰੇ ਹੁੰਦੇ ਫਿਰਨਗੇ। ਬਿਲਕੁਲ ਜੀ, ਇਹ ਸਹੀ ਗੱਲ ਹੈ। ਉਹ VC ਹਾਲ ਤੱਕ ਤਾਬੇ ਨਹੀਂ ਆਇਆ ਮੁੜ ਕੇ। ਬਿਲਕੁਲ। ਜੋੜੇ ਮਾਜਰੇ ਦਾ ਵਿਭਾਗ ਬਦਲਤਾ। ਜੋੜੇ ਮਾਜਰੇ ਦਾ ਵਿਭਾਗ ਪਤਾ ਨਹੀਂ ਹੁੰਦਾ ਕਦ ਕਿਹਨੂੰ ਲੰਮਾ ਪਾ ਲਵੇ। ਨਹੀਂ, ਇਹਦਾ ਮਤਲਬ ਸ਼ਰਮਾ ਜੀ ਇਹੀ ਹੈ ਵੀ ਅੰਦਰ ਖਾਤੇ ਖਾਸਾ ਕਾਫੀ ਕੁਝ ਚੱਲ ਰਿਹਾ, ਜਿੱਥੇ ਸਹਿਮਤੀਆਂ ਹੈਗੀਆਂ ਪਰ ਉਹਨਾਂ ਸਹਿਮਤੀਆਂ ਨੂੰ ਬਾਹਰ ਨਹੀਂ ਕੋਈ ਲੈ ਕੇ ਆ ਰਿਹਾ। ਬਿਲਕੁਲ। ਤੇ ਕਿਸੇ ਦਿਨ ਭਾਂਬੜ ਦੇ ਰੂਪ ਚ ਨਾ ਨਿਕਲਣ, ਟਿਕਟ ਕਾਜ ਨਾਲ ਹੀ ਨਿਕਲੇ। ਹੁਣ ਤਾਂ ਇਹ ਚੱਲਿਆ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਸੁਖਬੀਰ ਬਾਦਲ ਦੀ। ਸੁਖਬੀਰ ਬਾਦਲ ਕੀ ਗ੍ਰਿਫਤਾਰ ਹੋ ਸਕਦੇ ਨੇ? ਵੱਡਾ ਸਵਾਲ ਹੈ। ਬਿਲਕੁਲ ਪ੍ਰਵੀਨ ਜੀ, ਇਹ ਜਿਹੋ ਜਿਹਾ ਉਹਨਾਂ ਦੇ ਆਲੇ ਦੁਆਲੇ ਹੁਣ ਘੇਰਾ ਕੱਸ ਲਿਆ ਗਿਆ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ, ਹੈ ਨਾ। ਮਤਲਬ ਕਿ ਜਿਵੇਂ ਸੁਖਬੀਰ ਬਾਦਲ ਨੂੰ ਉਹ ਮਾਸਟਰਮਾਈਂਡ ਦੱਸਿਆ ਗਿਆ, ਉਹਨਾਂ ਦੇ ਉੱਤੇ ਸਵਾਲ ਆਏ ਕਿ ਉਹ ਬਿਨਾਂ ਕਿਸੇ ਪ੍ਰੋਗਰਾਮ ਤੋਂ ਅਚਾਨਕ ਗੜਗਾਉਂ ਕਿਉਂ ਚਲੇ ਗਏ ਸੀ, ਹੈ ਨਾ। ਉਸ ਗੋਲੀकांड ਦੇ ਲਈ ਉਵੇਂ ਕਾਰਵਾਈ ਕਿਉਂ ਨਹੀਂ ਕੀਤੀ ਜਿਹਦੇ ਵਿੱਚ 22 ਬੰਦੇ ਜ਼ਖਮੀ ਹੋ ਗਏ ਹੋਣ, ਪੁਲਿਸ ਦੀ ਫਾਇਰਿੰਗ ਹੋਈ ਹੋਵੇ। ਉਹ ਸਾਰੇ ਆਧਾਰ ਦੇ ਵਿੱਚ ਸੁਖਬੀਰ ਬਾਦਲ ਦੀ ਜਾਂ ਉਸ ਸਮੇਂ ਸੁਖਵਿੰਦਰ ਹੋਰਾਂ ਦੀ ਉਹਨਾਂ ਦੀ ਕੀ ਭੂਮਿਕਾ ਸੀ। ਇਸ ਲਈ ਉਹਨਾਂ ਨੂੰ ਵੀ ਰਾਹਤ ਨਹੀਂ ਮਿਲੀ, ਪਰ ਵੱਡੇ ਬਾਦਲ ਨੂੰ ਮਿਲ ਗਈ। ਵੱਡੇ ਬਾਦਲ ਨੂੰ 5 ਲੱਖ ਦੇ ਨਿੱਜੀ ਮੁਚਲਕੇ ਤੇ ਉਮਰ ਦੇ ਹਵਾਲੇ ਨਾਲ ਰਾਹਤ ਵੀ ਮਿਲ ਗਈ ਤੇ ਨਾਲ ਇਹ ਵੀ ਕਹਿਤਾ ਕਿ ਜੇ ਕਿਤੇ ਜਾਣਾ ਤਾਂ ਅਦਾਲਤ ਨੂੰ ਦੱਸ ਕੇ ਜਾਣਾ, ਪਰਮਿਸ਼ਨ ਲੈ ਕੇ ਜਾਣਾ। ਇਹ ਨਹੀਂਗਾ ਕਿ ਤੁਸੀਂ ਬਾਹਰਲੇ ਦੇਸ਼ ਕਿਤੇ ਘੁੰਮਣ ਫਿਰਨ ਚੱਲ ਜਾਓਗੇ, ਜਾਂ ਜੇ ਕਿਤੇ ਵੀ ਲੱਗਿਆ ਕਿ ਤੁਸੀਂ ਕਿਸੇ ਗਵਾਹ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਤੁਹਾਡੀ ਜ਼ਮਾਨਤ ਰੱਦ ਕਰ ਸਕਦੇ। ਠੀਕ ਹੈ। ਸੋ ਇਸ ਲਈ ਸੁਖਬੀਰ ਬਾਦਲ ਦੀ ਜ਼ਮਾਨਤ ਰੱਦ ਹੋਣ ਦਾ ਮਤਲਬ ਹੁਣ ਸਿੱਟ ਦਾ ਵੀ ਰਾਹ ਖੁੱਲ ਗਿਆ, ਹੁਣ ਏਜੰਸੀਆਂ ਦਾ ਵੀ ਰਾਹ ਖੁੱਲ ਗਿਆ ਕਿ ਉਹ ਉਹਨਾਂ ਦੀ ਗ੍ਰਿਫਤਾਰੀ ਵੱਲ ਨੂੰ ਵਧਾ ਸਕਦੇ ਨੇ ਪੈਸੇ। ਸੋ ਇਸ ਲਈ ਗ੍ਰਿਫਤਾਰੀ ਸੰਭਾਵਨਾ ਵੀ ਵੱਧ ਗਈ ਆ ਔਰ ਲੱਗ ਵੀ ਰਿਹਾ ਕਿ ਸਰਕਾਰ ਸ਼ਾਇਦ ਐਡਾ ਵੱਡਾ ਕਦਮ ਪੁੱਟ ਵੀ ਲਵੇ। ਸੋ ਹੁਣ ਕੀ ਸਰਕਾਰ ਦੇ ਇਸ਼ਾਰੇ ਤੇ ਹੋਣਾ ਜਾਂ ਉਹ ਜਾਂਚ ਰਿਪੋਰਟ ਦੇ ਹਵਾਲੇ ਨਾਲ ਹੋਣਾ, ਕਿਉਂਕਿ ਜਿਹੋ ਜਿਹੀ ਜਾਂਚ ਰਿਪੋਰਟ ਹੈ ਉਹੋ ਜਿਹੇ ਹਵਾਲੇ ਨਾਲ ਤਾਂ ਸੁਖਬੀਰ ਮੁੱਖ ਸ਼ਾਸਕੜ ਹੈ, ਸੁਮੇਧ ਸੈਣੀ ਮੁੱਖ ਸ਼ਾਸਕੜ ਹੈ। ਸੋ ਇਸ ਲਈ ਉਹ ਸਾਰਿਆਂ ਦਾ ਫਿਰ ਕਤਾਰਬੰਦੀ ਲੰਬੀ ਹੈ ਤੇ ਇਸ ਲਈ ਪੜਾਅ ਪੜਾਅ ਇਹ ਮੰਨਿਆ ਜਾ ਰਿਹਾ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਬਿਲਕੁਲ ਇਸ ਨੂੰ ਪੀਕ ਤੇ ਲਿਜਾ ਕੇ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਸੰਭਵ ਹੈ। ਔਰ ਬਹਿਬਲ ਕਲਾਂ ਬਰਗਾੜੀ ਮਾਮਲਾ ਜਿਵੇਂ ਠੰਡੇ ਬਸਤੇ ਚਲਾ ਗਿਆ, ਹੈ ਨਾ, ਉਸ ਮਾਮਲੇ ਨੂੰ ਵੀ ਕੋਟਕਪੂਰਾ
ਗੋਲੀकांड ਮਾਮਲੇ ਦੇ ਹਵਾਲੇ ਨਾਲ ਕੈਸ਼ ਕਰਨ ਦੀ ਵੀ ਇੱਕ ਕਵਾਇਦ ਹੋ ਸਕਦੀ ਹੈ ਕਿ ਇਸ ਹਵਾਲੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਐਂ ਦਿਖਾਈਏ ਕਿ ਦੇਖੋ ਜੀ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕੀਤੀ। ਤੇ ਬੇਅਦਬੀ ਦਾ ਮਾਮਲਾ ਤੇ ਉੱਥੇ 2 ਸੰਗਤ ਦੇ ਵਿੱਚੋਂ ਕਤਲ ਦਾ ਮਾਮਲਾ ਸ਼ਾਇਦ ਉਹ ਠੰਡਾ ਹੀ ਹੋ ਜਾਵੇ ਕਿ ਪੁਲਿਸ ਦੀ ਗੋਲੀਆਂ ਨੇ ਜਿਹੜੇ ਕਤਲ ਕੀਤੇ ਸੀ। ਪਰ ਕੀ ਉਹ ਪੜਾਅ ਪੜਾਅ ਵਰਤਣੇ ਨੇ ਸਰਕਾਰ ਨੇ, ਕੀ ਕੋਈ 24 ਦੇ ਵਿੱਚ ਹੈ ਨਾ, ਤੇ ਕੋਈ ਅੱਗੇ ਜਾ ਕੇ ਉਹ ਤੋਂ ਬਾਅਦ। ਸੋ ਇਸ ਲਈ ਇਹ ਸਾਰਾ ਪਹਿਲੂ ਖੜਾ ਕਿ ਉਹ ਕਿੱਥੇ ਕਿੱਥੇ ਵਰਤਣੇ ਨੇ ਸਰਕਾਰ ਨੇ, ਕਦੋਂ ਕਦੋਂ ਵਰਤਣੇ ਨੇ ਨਾ। ਤਾਂ ਕਿਤੇ ਇਹ ਤਾਂ ਨਹੀਂਗਾ ਕਿ ਉਹ ਉਸ ਤਰ੍ਹਾਂ 24 ਦੇ ਵਿੱਚ ਫਿਰ ਅਗਲੀਆਂ 27 ਦੇ ਵਿੱਚ ਜਦੋਂ ਚੋਣਾਂ ਆਉਣ ਉਹਦੇ ਵਿੱਚ ਵਰਤਣੇ ਨੇ। ਸੋ ਇਹ ਵੱਡੇ ਸਵਾਲ ਖੜੇ ਨੇ, ਪਰ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੇ ਲਈ ਖਤਰੇ ਦੀ ਘੰਟੀ ਵੱਜ ਗਿਆ ਪ੍ਰਵੀਨ ਜੀ, ਔਰ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਸੰਭਵ ਹੈ, ਉਹ ਕਦੇ ਵੀ ਹੋ ਸਕਦੀ ਹੈ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਹਾਲਤ ਦੀ। ਸਰਕਾਰ ਬਥੇਰੇ ਨਿਯੁਕਤੀ ਪੱਤਰ ਵੰਡਦੀ ਹੈ, ਮਾਨ ਸਾਹਿਬ ਵੀ ਕਹਿੰਦੇ ਨੇ ਇੰਨੇ ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਤਾ, ਆ ਕਰਤਾ, ਪਰ ਫੌਜ ਵੀ ਬੇਰੁਜ਼ਗਾਰਾਂ ਦੀ ਬੜੀ ਵੱਡੀ ਹੈ, ਗਿਣਤੀ ਬਹੁਤ ਵੱਡੀ ਹੈ। ਇੱਕ ਸਰਵੇ ਦੇ ਮੁਤਾਬਕ ਪੰਜਾਬ ਦੇ 37% ਨੌਜਵਾਨ ਇਹੋ ਜਿਹੇ ਆ ਜਿਹੜੇ ਪੜ੍ਹੇ ਲਿਖੇ ਆ, ਪੜ੍ਹੇ ਲਿਖੇ ਵਿਹਲੇ ਵੀ ਹੈ। ਬਿਲਕੁਲ ਪ੍ਰਵੀਨ ਜੀ, ਇੱਕ ਤਾਂ ਹੁੰਦਾ ਕਿ ਬੰਦਾ ਪੜ੍ਹਿਆ ਲਿਖਿਆ ਨਾ ਹੋਵੇ ਤੇ ਇਸ ਲਈ ਉਹ ਲੇਬਰ ਕਰਨੀ ਮਜਬੂਰ ਹੋਵੇ ਜੀ, ਪਰ ਪੰਜਾਬ 'ਚ, ਹਰਿਆਣਾ 'ਚ ਵੱਡੀ ਗਿਣਤੀ 'ਚ ਉਹ ਨੌਜਵਾਨ ਦੀ ਮਤਲਬ ਅੰਕੜੇ ਸਾਹਮਣੇ ਆ ਰਹੇ ਨੇ ਜਿਹੜੇ ਪੜ੍ਹੇ ਲਿਖੇ ਹੋ ਕੇ ਵਿਹਲੇ ਨੇ, ਜਿਹੜੇ ਕੰਮ ਕਰਨਾ ਵੀ ਨਹੀਂ ਚਾਹੁੰਦੇ, ਜਾਂ ਉਹਨੂੰ ਲੱਗਦਾ ਕਿ ਨਹੀਂ ਐਂ ਸਰੀ ਜਾਂਦਾ ਸਾਡਾ, ਜਾਂ ਕਈ ਬਿਮਾਰੀ ਦੇ ਕਾਰਨ ਵੀ ਹੈਗੇ ਨੇ ਕੁਝ ਪਹਿਲੂ। ਸੋ ਇਹ ਇੱਕ ਬਕਾਇਦਾ ਸਰਵੇ ਹੈ, ਕੇਂਦਰ ਸਰਕਾਰ ਦਾ ਸਰਵੇ ਹੈ, ਔਰ ਉਹ ਸਰਵੇ ਦੇ ਵਿੱਚ ਦੇਸ਼ ਦੀ ਔਸਤ 33% ਆਈ ਹੈ ਜੀ। ਇਸ ਮੌਕੇ ਦੇਸ਼ ਦੀ ਜਿਹੜੀ ਉਮਰ ਹੈ ਪ੍ਰਵੀਨ ਜੀ, ਉਹ 29 ਵਰ੍ਹਿਆਂ ਦੀ ਹੈ। ਠੀਕ ਹੈ। ਦੇਸ਼ ਸਭ ਤੋਂ ਨੌਜਵਾਨ ਮੁਲਕਾਂ ਦੇ ਵਿੱਚੋਂ ਇੱਕ ਹੈ। ਭਾਰਤ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਔਸਤ ਉਮਰ 29 ਸਾਲ ਨਿਕਲ ਰਹੀ ਹੈ। ਇਹ ਤੋਂ ਵੱਧ ਨੌਜਵਾਨ ਨਹੀਂ ਹੋਰ ਕੀ ਹੋ ਸਕਦੀ ਹੈ। ਜੀ ਜੀ ਜੀ। ਤੇ ਫਿਰ ਤਾਂ ਬੱਲੇ ਬੱਲੇ ਹੋ ਜਾਵੇ, ਜੇ ਔਸਤ ਉਮਰ ਇੰਨੀ ਹੈ ਤਾਂ ਦੱਬ ਕੇ ਕੰਮ ਹੋਵੇ, 8 ਦੀ ਬਜਾਏ 12 ਘੰਟੇ ਕੰਮ ਹੋ ਰਿਹਾ ਹੋਵੇ, ਤਾਂ ਦੇਸ਼ ਤਾਂ ਕਿੱਥੇ ਜਾਵੇ। ਪਰ 29 ਸਾਲ ਦੀ ਔਸਤ ਉਮਰ ਵਾਲੇ ਦੇਸ਼ ਦੇ ਵਿੱਚ 33% ਲੋਕ ਉਹ ਨੇ ਜਿਨ੍ਹਾਂ ਦੀ ਉਮਰ 15 ਤੋਂ 29 ਸਾਲ ਹੈ ਜੀ। ਹੁਣ ਇਹਦੇ ਵਿੱਚ ਵੱਧ ਉਮਰ ਵਾਲੇ ਲਏ ਵੀ ਨਹੀਂ, 30 ਸਾਲ ਵਾਲਾ ਵੀ ਨਹੀਂ ਲਿਆ, 15 ਤੋਂ 29 ਸਾਲ ਵਾਲੇ ਉਹ ਨੌਜਵਾਨ ਜਿਹੜੇ ਪੜ੍ਹੇ ਲਿਖੇ ਨੇ, ਕਿਤਾਬੀ ਗਿਆਨ ਹਾਸਲ ਹੈ, ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਦੀਆਂ ਡਿਗਰੀਆਂ ਹਾਸਲ ਨੇ, ਪਰ ਉਹਦੇ ਬਾਵਜੂਦ ਉਹ ਵਿਹਲੇ ਨੇ। ਠੀਕ ਹੈ। ਉਹਦੇ ਬਾਵਜੂਦ ਉਹ ਕੰਮ ਨਹੀਂ ਕਰਦੇ ਕੋਈ ਜੀ। ਤੇ ਦੇਸ਼ ਦੀ ਔਸਤ 33% ਹੈ, ਪੰਜਾਬ ਦੀ ਔਸਤ 37% ਹੈ। ਠੀਕ ਹੈ। ਅਸੀਂ ਬੇਰੁਜ਼ਗਾਰੀ ਦਰ ਝਾਤ ਮਾਰ ਲਓ, ਉਹ ਚ ਵੀ ਦੇਸ਼ ਦੀ ਔਸਤ ਨਾਲੋਂ ਵੱਧ ਆ। ਬਿਲਕੁਲ। ਕਰਜ਼ੇ 'ਚ ਝਾਤ ਮਾਰ ਲਓ, ਅਸੀਂ ਦੇਸ਼ ਦੀ ਔਸਤ ਨਾਲੋਂ ਕਰਜ਼ੇ 'ਚ ਵੀ ਵੱਧ ਆ, ਸੂਬੇ ਦੀ ਵੀ ਤੇ ਨਿੱਜੀ ਵੀ। ਤੇ ਇਸੇ ਤਰ੍ਹਾਂ ਹੁਣ ਆ ਪੜ੍ਹੇ ਲਿਖੇ ਵਿਹਲਿਆਂ ਦੇ ਵਿੱਚ ਵੀ ਪੰਜਾਬ 36.5%, ਦੇਸ਼ ਹੈਗਾ 32.9% ਜੀ, ਮਤਲਬ ਲਗਭਗ 33, ਤੇ ਪੰਜਾਬ ਹੈਗਾ ਲਗਭਗ 36.5%। ਹਰਿਆਣਾ ਸਭ ਤੋਂ ਪਿੱਛੇ 33.4 ਹੈ ਜੀ। ਅਸੀਂ ਮਤਲਬ ਕਿ ਦੇਸ਼ ਦੇ ਇਹਨਾਂ ਬਿਹਾਰ ਦੇ ਬਰਾਬਰ ਹੈ। ਬਿਹਾਰ ਦੇ ਵਿੱਚ ਵੀ 36.5% ਹੈ ਜੀ, ਤੇ ਅਸੀਂ ਵੀ 36.5%। ਵੈਸੇ ਤਾਂ ਪ੍ਰਵੀਨ ਜੀ, ਜੇਕਰ ਮੈਂ ਗੱਲ ਕਰਾਂ ਪੜ੍ਹਾਈ, ਨੌਕਰੀ, ਟ੍ਰੇਨਿੰਗ ਕਰਨ ਵਾਲੇ ਜੇਕਰ ਸਭ ਤੋਂ ਜ਼ਿਆਦਾ ਕਿਤੇ ਵਿਹਲੇ ਨੇ ਤਾਂ ਉਹ ਲਕਸ਼ਦੀਪ ਹੈ, ਜਿੱਥੇ 54% ਨੌਜਵਾਨ ਵਿਹਲਾ ਹੈ, 15 ਤੋਂ ਲੈ ਕੇ 29 ਸਾਲ ਵਾਲਾ। ਠੀਕ ਹੈ। ਅੱਛਾ। ਪਰ ਉੱਥੇ ਅਰੁਣਾਚਲ ਪ੍ਰਦੇਸ਼ ਵੀ ਹੈਗਾ, ਅਰੁਣਾਚਲ ਪ੍ਰਦੇਸ਼ ਸਿਰਫ 5% ਵਿਹਲਾ ਬੱਚਾ। ਅੱਛਾ। ਜਿੱਥੇ ਕਹਿੰਦੇ ਦੁਸ਼ਵਾਰੀਆਂ ਹੈ, ਪਹਾੜੀ ਇਲਾਕਾ ਹੈ, ਮੁਸ਼ਕਲਾਂ ਹੈ ਨਾ, ਉੱਥੇ ਦੇਖੋ ਤੁਸੀਂ ਪੜ੍ਹੇ ਲਿਖੇ ਨੌਜਵਾਨ ਸਿਰਫ 5% ਨੇ ਜਿਹੜੇ ਵਿਹਲੇ ਨੇ 15 ਤੋਂ 29 ਸਾਲ ਵਾਲੇ, ਪਰ ਲਕਸ਼ਦੀਪ 'ਚ 54% ਨੇ। ਤੇ ਜਦੋਂ ਵੱਡੇ ਸੂਬਿਆਂ 'ਚ ਗੱਲ ਆਉਂਦੀ ਹੈ ਤਾਂ ਯੂਪੀ 36.7 ਹੈ, ਠੀਕ ਹੈ, ਬਿਹਾਰ 36.5 ਹੈ, ਪੰਜਾਬ 36.5 ਹੈ, ਗੁਜਰਾਤ 33.9, ਲਗਭਗ 34% ਹੈ, ਹਰਿਆਣਾ 33.4 ਹੈ ਜੀ। ਆਹ ਅੰਕੜੇ ਆਪਣੇ ਆਪ ਗੱਲ ਕਰਦੇ ਨੇ। ਦੇਸ਼ 'ਚ 15 ਤੋਂ ਲੈ ਕੇ 29 ਸਾਲ ਦੇ 34.9% ਲੋਕ ਨੇ ਜਿਹੜੇ ਪੜ੍ਹਾਈ, ਟ੍ਰੇਨਿੰਗ ਕਰਦੇ ਨੇ। ਲਦਾਖ 'ਚ ਅਜਿਹੇ ਨੌਜਵਾਨ 61.6% ਨੇ ਜਿਹੜੇ ਪੜ੍ਹਾਈ ਲਿਖਾਈ ਕਰਕੇ ਆਪਣਾ ਕੰਮ ਕਰਦੇ ਨੇ। ਠੀਕ ਹੈ। 61% ਨੌਜਵਾਨ ਅਜਿਹੇ ਨੇ ਜਿਹੜੇ ਕੰਮ ਕਰ ਰਹੇ ਨੇ। ਤੋਂ ਇਹ ਤੋਂ ਇੱਧਰ ਸਾਡੇ ਤੁਸੀਂ ਮੈਂ ਇਹ ਅੰਕੜੇ ਜਿਹੜੇ ਆਏ, ਜਿਹੜਾ ਅੰਕੜਾ ਵਿਭਾਗ ਹੈ ਸਾਡਾ ਕੇਂਦਰ ਦਾ ਨਾ, ਉਹਨਾਂ ਦੇ ਨੈਸ਼ਨਲ ਸੈਂਪਲ ਸਰਵੇ ਆਫਿਸ ਹੈ ਜਿਹੜਾ, ਉਹਦਾ ਯੂਨਿਟ ਹੈ ਜਿਹੜਾ ਜੀ, ਉਹਦਾ ਸਰਵੇ ਹੈ NSSO, ਨੈਸ਼ਨਲ ਸੈਂਪਲ ਸਰਵੇ ਆਫਿਸ ਜੀ, ਉਹਦੇ ਵੱਲੋਂ ਇਹ ਸਰਵੇ ਕੀਤਾ ਗਿਆ। ਉਹਦੇ ਹਵਾਲੇ ਨਾਲ 3 ਲੱਖ ਪਰਿਵਾਰਾਂ ਦੇ ਉੱਤੇ ਸਰਵੇ ਹੋਇਆ, 2,09,000 ਪਰਿਵਾਰ, ਲਗਭਗ 3 ਲੱਖ
ਦੇ ਕਰੀਬ ਪਰਿਵਾਰ ਚਲੇ ਗਏ ਜੀ ਹੈ ਨਾ। ਤੇ ਉਹਨਾਂ ਦੇ ਉੱਤੇ ਸਰਵੇ ਹੋਇਆ ਲਗਭਗ 3 ਲੱਖ ਦੇ ਕਰੀਬ, ਤੇ ਉਹਨਾਂ ਪਰਿਵਾਰਾਂ ਦੇ ਸਰਵੇ ਦੇ ਵਿੱਚੋਂ ਅੰਕੜੇ ਨਿਕਲ ਕੇ ਆਏ ਕਿ ਇਸ ਮੌਕੇ ਜਿਹੜੇ ਦੇਸ਼ ਦੇ ਵਿੱਚ 33% ਨੌਜਵਾਨ ਨੇ ਜਿਹੜੇ ਉਹ ਪੜ੍ਹੇ ਲਿਖੇ, ਟ੍ਰੇਨਿੰਗ ਹਾਸਲ, ਸਾਰੀ ਸਿੱਖਿਆ ਹਾਸਲ, ਉਹਦੇ ਬਾਵਜੂਦ ਉਹ ਵਿਹਲੇ ਨੇ, ਤੇ ਜਿਹਦੇ ਵਿੱਚ 36.5% ਨੌਜਵਾਨ ਉਹ ਜਿਹੜਾ ਮਤਲਬ ਪੰਜਾਬ ਦਾ। ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਇਹਦੇ ਕਾਰਨ ਕੀ ਨੇ ਜੀ, ਤਾਂ ਜਿਹੜੇ ਦੇਸ਼ ਦੀ ਔਸਤ 33% ਆ ਪ੍ਰਵੀਨ ਜੀ, ਹੁਣ ਇਹਨਾਂ 33% ਦੇ ਵਿੱਚੋਂ ਜੇਕਰ ਆਪਾਂ ਇਹਨੂੰ 100% ਮੰਨ ਕੇ ਚੱਲੀ ਕਿ ਇਹ 100 ਹੈ ਹੁਣ ਪੂਰਾ, ਹੈ ਹਾਂਜੀ ਹਾਂਜੀ, ਇਹਨਾਂ ਚੋਂ ਅੱਗੇ ਵਰਗ ਵੰਡ ਕੀ ਆ, ਤਾਂ ਇਹ 33% ਵਾਲਿਆਂ ਦੇ ਵਿੱਚੋਂ 20% ਨੌਜਵਾਨ ਉਹ ਨੇ ਜਿਹੜੇ ਕੰਮ ਭਾਲਦੇ ਹੀ ਨਹੀਂ। ਉਹ ਅੱਛਾ, ਠੀਕ ਹੈ, ਕਦੇ ਕੰਮ ਲੱਭਿਆ ਹੀ ਨਹੀਂ, ਸਾਨੂੰ ਤਾਂ ਲੋੜ ਹੀ ਨਹੀਂ ਜੀ, ਸਾਨੂੰ ਅਸੀਂ ਕੀ ਕਰਨਾ, ਸਰੀ ਜਾਂਦਾ, ਕੋਈ ਗੱਲ ਨਹੀਂ, ਠੀਕ ਹੈ। ਇਸੇ ਤਰ੍ਹਾਂ 70% 69 ਮਤਲਬ ਕਿ 59.8 ਹੈ ਨਾ, ਉਹ ਪਰ ਇੰਨੇ ਨੇ ਮਤਲਬ ਕਿ ਜਿਹੜੇ ਕਹਿੰਦੇ ਜੀ ਕਿ ਸਾਨੂੰ ਤਾਂ ਘਰਾਂ 'ਚ ਕੰਮ ਮਿਲ ਜਾਂਦਾ, ਸਾਨੂੰ ਕੀ ਲੋੜ ਆ। 70% ਲਗਭਗ ਉਹ ਨੌਜਵਾਨ ਹੈ ਜਿਹੜਾ ਕਹਿੰਦਾ ਘਰਾਂ 'ਚ ਸਰ ਜਾਂਦਾ, ਅਸੀਂ ਕੀ ਕਰਨਾ ਜੀ ਕੰਮ। ਹੁਣ 70% ਉਹ ਹੋ ਗਏ, 20% ਉਹ ਜਿਹੜੇ ਬਿਲਕੁਲ ਹੀ ਨਹੀਂ ਕੋਈ ਕੰਮ ਲੱਭ ਕੇ ਰਾਜੀ, ਤਾਂ 90% ਤਾਂ ਇਹਨਾਂ 'ਚ ਉਹੀ ਹੋ ਗਏ 33 'ਚੋਂ, ਤੇ 1.5% ਨੌਜਵਾਨ ਇਹਨਾਂ 'ਚ ਉਹ ਹੈ ਜਿਹੜਾ ਕਹਿੰਦਾ ਜੀ ਸਾਡੀ ਸਿਹਤ ਨਹੀਂ ਠੀਕ ਰਹਿੰਦੀ ਜੀ, ਅਸੀਂ ਕੀ ਕਰਨਾ ਜੀ। 2.3% ਉਹ ਨੇ ਜਿਹੜੇ ਕਹਿੰਦੇ ਜੀ ਕਿ ਠੀਕ ਆ ਜੀ, ਸਾਨੂੰ ਤਾਂ ਜੀ ਨਾ ਕੰਪਿਊਟਰ ਚਲਾਉਣਾ ਆਉਂਦਾ, ਨਾ ਕੁਛ ਆਉਂਦਾ ਜੀ, ਕੀ ਕਰਨਾ ਜੀ, ਨੌਕਰੀ ਤਾਂ ਮਿਲਦੀ ਨਹੀਂ, ਐਵੇਂ ਟਾਈਮ ਖਰਾਬ ਹੈ ਜੀ, ਅਸੀਂ ਤੇ ਲੱਭਦੇ ਨਹੀਂ ਅਸੀਂ ਇਸ। ਠੀਕ ਹੈ। ਇਹਨਾਂ ਚੋਂ ਕਈ ਬੰਦਿਆਂ ਨੂੰ ਤਾਂ ਈਮੇਲ ਭੇਜਣੀ ਵੀ ਨਹੀਂ ਆਉਂਦੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ। ਉਹ ਅੱਛਾ। ਕਈਆਂ ਨੂੰ ਕਾਪੀ ਪੇਸਟ ਨਹੀਂ ਕਰਨਾ ਆਉਂਦਾ ਜੀ। ਤੇ ਇਹ ਸਥਿਤੀ ਦੇ ਵਿੱਚੋਂ ਮਤਲਬ ਇੱਥੇ ਹਿਸਾਬ ਲਾ ਲਓ, ਫਿਰ ਇਹਦਾ ਮਤਲਬ ਦੇਸ਼ ਦੇ ਕੋਲ ਕਿਹੜੀਆਂ ਯੋਜਨਾਵਾਂ, ਸਰਕਾਰਾਂ ਕੋਲ ਕਿਹੜੀਆਂ ਯੋਜਨਾਵਾਂ, ਕਿੱਥੇ ਰੁਜ਼ਗਾਰ। ਪੰਜਾਬ 'ਚ ਕਹਿੰਦੇ ਜੀ ਰੁਜ਼ਗਾਰ ਨਹੀਂ, ਪੰਜਾਬ ਦਾ ਨੌਜਵਾਨ ਵਿਹਲਾ ਜੀ, ਹੈ ਨਾ, ਅੰਕੜੇ ਵੀ ਦੱਸੀ ਜਾਂਦੇ ਨੇ, ਪਰ ਲਗਾਤਾਰ ਇੱਥੇ ਰੌਲਾ ਪਈ ਜਾਂਦਾ ਕਿ ਜੀ ਯੂਪੀ ਵਾਲੇ ਆ ਗਏ, ਬਿਹਾਰ ਵਾਲੇ ਆ ਗਏ, ਉਹ ਆ ਗਏ, ਤੁਸੀਂ ਕੋਈ ਘਰ ਦਾ ਕੰਮ ਕਰਾਉਣਾ ਹੋਵੇ, ਸਾਰੇ ਕੰਮ ਦੇ ਲਈ ਬਾਹਰਲੀ ਲੇਬਰ ਹੈਗੀ, ਇਹਦਾ ਮਤਲਬ ਕੰਮ ਤਾਂ ਹੈਗਾ ਜੀ, ਪਰ ਅਸੀਂ ਕਿਹੜਾ ਕਰਨਾ, ਇਹ ਹੁਣ ਸਾਡੀ ਪਸੰਦ ਆ, ਅਸੀਂ ਉਹੀ ਲੇਬਰ ਜਾ ਕੇ ਵਿਦੇਸ਼ਾਂ 'ਚ ਤਾਂ ਕਰ ਲੈਣੀ, ਪਰ ਇੱਥੇ ਨਹੀਂ ਕਰਨੀ। ਤੇ ਇੱਥੇ ਪੁੱਛ ਕੇ ਦੇਖੋ ਕਿਸੇ ਨਿਆਣੇ ਨੂੰ ਕੀ ਕਰਨਾ, ਬਾਜੀ ਆਈਲੈਟਸ ਕਰਦੀ ਹੈ ਜੀ। ਸੋ ਆਹ ਜਿਹੜਾ ਪਹਿਲੂ ਆ, ਉਸ ਨੇ ਬਾਹਰ ਵੀ ਨਹੀਂ ਜਾ ਸਕੇ ਤੇ ਉਰੇ ਵੀ ਕੰਮ ਨਹੀਂ ਕਰ ਸਕੇ, ਉਹ ਚੱਕਰ 'ਚ ਵੀ ਕਈ ਵਿਹਲੇ ਨੇ। ਸੋ ਇਹ ਪੰਜਾਬ ਦੀ ਇੱਕ ਵੱਡੀ ਫਿਕਰਮੰਦੀ ਆ ਕਿ ਸਾਡਾ 37% ਨੌਜਵਾਨ ਪੜ੍ਹਿਆ ਲਿਖਿਆ ਵੀ ਵਿਹਲਾ ਪ੍ਰਵੀਨ ਜੀ। 37% ਜਿਹੜਾ ਨੌਜਵਾਨ ਆ ਉਹ ਪੜ੍ਹਿਆ ਲਿਖਿਆ ਵਿਹਲਾ, ਤੇ ਇਹ ਸ਼ਰਮਾ ਜੀ ਜੇ ਆਪਾਂ ਕੁੱਲ ਆਬਾਦੀ ਦੇ ਹਿਸਾਬ ਨਾਲ ਦੇਖਾਂਗੇ ਤਾਂ ਤੀਜਾ ਕਿ ਹਿੱਸਾ ਆਬਾਦੀ ਬਣਦੀ ਹੈ। ਬਿਲਕੁਲ ਬਿਲਕੁਲ ਪ੍ਰਵੀਨ, ਬਿਲਕੁਲ ਜੀ, ਸਾਡੀ ਤੀਜਾ ਹਿੱਸਾ ਆਬਾਦੀ ਵਿਹਲੀ ਫਿਰਦੀ ਹੈ, ਤੇ ਸਾਡੀ ਅੱਜ ਨਹੀਂ ਕੱਲ ਨਹੀਂ ਦੇਖੋ ਇਹਦਾ ਅਸਰ ਸਾਡੀ GDP ਤੇ ਵੀ ਪੈ ਜਾਣਾ, ਕਿਉਂਕਿ ਉਤਪਾਦਨ ਕਾਹਦਾ ਹੋਊਗਾ ਜਦੋਂ ਅਸੀਂ ਵਿਹਲੇ ਆ, ਅਸੀਂ ਤਾਂ ਉਲਟਾ ਬੋਝ ਬਣਾਂਗੇ ਨਾ। ਬਿਲਕੁਲ। ਸੋ G20 ਸੰਮੇਲਨ ਹੋ ਤਾਂ ਰਿਹਾ, ਪਰ ਚੀਜ਼ਾਂ ਜਿਹੜੀਆਂ ਧਰਾਤਲੀ ਨੇ ਉਹ ਕੁਝ ਹੋਰ ਨੇ ਜੀ। ਪੰਜਾਬ 'ਚ ਸਿੱਖਿਆ ਨੂੰ ਲੈ ਕੇ ਤੇ ਲੇਬਰ ਨੂੰ ਲੈ ਕੇ ਹੀ ਹੈ। ਹਾਂਜੀ ਹਾਂਜੀ, G20 ਅੰਮ੍ਰਿਤਸਰ ਚੱਲ ਰਿਹਾ ਜੀ ਜੀ, ਤੇ ਪੰਜਾਬ ਦੇ ਅੰਕੜੇ ਆ ਦੱਸਦੇ। ਬਿਲਕੁਲ। ਸ਼ਰਮਾ ਜੀ ਜਾਂਦੇ ਜਾਂਦੇ ਗੱਲ ਕਰੀਏ ਇਨਸਾਨੀਅਤ ਦੀ। ਇੱਕ ਖਬਰ ਅਜਿਹੀ ਹੈ ਜਿਹਦੇ ਵਿੱਚ ਇੱਕ ਪਿੰਡ ਨੇ, ਪੂਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਧੀ ਧਿਆਣੀ ਦੀ ਨਾਨਕ ਛੱਕ ਭਰੀ ਹੈ। ਮਤਲਬ ਪਿੰਡ ਦੀ ਦੋਹਤੀ ਦਾ ਵਿਆਹ ਸੀ ਜਾਂ ਦੋਹਤੇ ਦਾ ਕਹਿ ਲਓ, ਤਾਂ ਸਾਰਾ ਪਿੰਡ ਹੀ ਨਾਨਕਾ ਛੱਕ ਭਰ ਕੇ ਆਇਆ। ਕਿੱਥੋਂ ਦੀ ਇਹ ਗੱਲਬਾਤ ਹੈ ਤੇ ਪੂਰੀ ਘਟਨਾ ਜ਼ਰੂਰ ਦੱਸਿਓ। ਪ੍ਰਵੀਨ ਜੀ, ਰਾਜਸਥਾਨ ਦਾ ਇੱਕ ਪਿੰਡ ਹੈ ਨੇਠਰਾਣਾ ਜੀ। ਨੇਠਰਾਣਾ ਪਿੰਡ ਦੀ ਇੱਕ ਕੁੜੀ ਹਰਿਆਣੇ ਦੇ ਇੱਕ ਪਿੰਡ ਦੇ ਵਿੱਚ ਵਿਆਹੀ ਹੋਈ ਹੈ, ਜਾਂਡਵਾਲਾ ਬਾਗੜ। ਠੀਕ ਹੈ। ਇਹ ਫਤਿਆਬਾਦ ਦਾ ਪਿੰਡ ਜੀ, ਤੇ ਉਸ ਪਿੰਡ ਚੋਂ ਵਿਆਹੀ ਹੋਈ ਹੈ। ਉਹਦਾ ਕੁੜੀ ਦਾ ਜਦੋਂ ਗਰੀਬ ਪਰਿਵਾਰ ਤੋਂ ਸੀ ਉਹ, ਹੈ ਨਾ, ਹਨੂਮਾਨਗੜ੍ਹ, ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਜਿਹੜਾ ਨੇਠਰਾਣਾ ਪਿੰਡ ਹੈ, ਉਹਦੀ ਉਸ ਪਿੰਡ ਦੀ ਉਹ ਕੁੜੀ ਸੀਗੀ, ਤੇ ਪਿੰਡ ਵੱਡਾ ਪਿੰਡ ਹੈ। ਠੀਕ ਹੈ, ਹਨੂਮਾਨਗੜ੍ਹ ਹਾਂਜੀ ਜ਼ਿਲ੍ਹਾ ਹੈਗਾ ਰਾਜਸਥਾਨ। ਹਾਂ, ਉੱਥੇ ਦੀ ਉਹ ਕੁੜੀ ਹਰਿਆਣਾ ਦੇ ਜਦੋਂ ਪਿੰਡ 'ਚ ਵਿਆਹੀ ਹੋਈ ਸੀ ਤਾਂ ਗਰੀਬ ਪਰਿਵਾਰ ਤੋਂ ਸੀ। ਠੀਕ ਹੈ। ਵਿਆਹ ਤੋਂ ਬਾਅਦ ਉਹਦੇ ਬਾਪੂ ਬੇਬੇ ਵੀ ਚੜ੍ਹਾਈ ਕਰ ਗਏ ਜੀ। ਉਹਦਾ ਘਰ ਵਾਲਾ ਇੱਕ ਸੜਕ ਐਕਸੀਡੈਂਟ 'ਚ ਮਾਰਿਆ ਗਿਆ, ਤੇ ਸੜਕ ਐਕਸੀਡੈਂਟ ਤੋਂ ਬਾਅਦ ਉਹਦੇ ਕੋਲ ਸਿਰਫ 2 ਧੀਆਂ ਸੀਗੀਆਂ, ਤੇ ਇੱਕ ਉਧਰ ਆਪਣੇ ਪੇਕਿਆਂ ਕੰਨਿਓ ਇੱਕ ਭਰਾ ਸੀ। ਭਰਾ ਨੇ ਵਿਆਹ ਨਹੀਂ ਕਰਾਇਆ, ਕੁਛ ਨਹੀਂ ਕਰਾਇਆ, ਉਹ ਸਾਧ ਬਣ ਗਿਆ। ਠੀਕ ਹੈ। ਤੇ ਸਾਧ ਬਣਨ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਵੀ ਚੜ੍ਹਾਈ ਕਰ ਗਿਆ ਇਸ ਦੁਨੀਆ ਤੋਂ ਜੀ। ਤੇ ਜਦੋਂ ਚੜ੍ਹਾਈ ਕਰ ਗਿਆ ਤਾਂ ਪਿੰਡ 'ਚ ਜਿੱਥੇ ਉਹ ਰਹਿੰਦਾ ਸੀਗਾ ਉੱਥੇ ਉਹਦੀ ਸਮਾਧ ਬਣ ਗਈ ਸਾਧ ਹੋਣ ਕਰਕੇ। ਤੇ ਹੁਣ ਇਹ ਜਿਹੜੀ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਨੇਠਰਾਣਾ ਪਿੰਡ ਦੀ ਕੁੜੀ ਸੀ, ਇਹ ਜਿਹੜੀ ਹਰਿਆਣੇ 'ਚ ਵਿਆਹੀ ਹੋਈ ਸੀ, ਇਸ ਦੀ 2 ਹੀ ਕੁੜੀਆਂ ਦਾ ਵਿਆਹ ਆ ਗਿਆ ਜੀ।
ਤੇ ਜਦੋਂ ਵਿਆਹ ਆਇਆ ਤਾਂ ਕੁੜੀ ਨੂੰ ਆਪਣੇ ਪੇਕੇ ਤਾਂ ਜ਼ਿਆਦਾ ਆਉਣੇ ਹੀ ਆਉਣੇ ਨੇ, ਬਿਲਕੁਲ ਤੇ ਉਹ ਪੇਕਿਆਂ ਨੂੰ ਸੱਦਾ ਦੇਣ ਆਉਂਦੀ ਆ ਪਿੰਡ। ਜੀ। ਪਰ ਕਹਿੰਦੇ ਪੇਕਿਆਂ 'ਚ ਜਦੋਂ ਘਰੇ ਨਹੀਂ ਕੋਈ ਤਾਂ ਸੱਦਾ ਕਿਹਨੂੰ ਦੇਣਾ ਪ੍ਰਵੀਨ ਜੀ ਉਹਨੇ? ਹਾਂ ਬਿਲਕੁਲ ਨਾ ਘਰ ਰਿਹਾ, ਨਾ ਬਾਹਰ ਰਿਹਾ, ਨਾ ਭਰਾ ਹੈ, ਨਾ ਭੈਣ ਹੈ, ਨਾ ਬਾਪੂ ਹੈ, ਨਾ ਕੋਈ ਹੈ, ਹਨਾ। ਜੀ 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 ਤੇ ਕਹਿੰਦੇ ਉਹ ਪਿੰਡ ਬੱਸ ਬੁੱਸ ਰਾਹੀਂ ਪਹੁੰਚਦੀ ਆ ਤੇ ਭਰਾ ਦੀ ਸਮਾਧ ਤੇ ਜਾਂਦੀ ਆ, ਠੀਕ ਹੈ। ਤੇ ਸਮਾਧ ਨੂੰ ਟਿੱਕਾ ਕਰਕੇ ਉਹਨੂੰ ਸੱਦਾ ਦੇ ਕੇ ਮੁੜ ਆਉਂਦੀ ਆ। ਉਹ ਅੱਛਾ ਜੀ। ਤੇ ਉਹਦੇ ਵਾਪਸ ਆਉਣ ਤੋਂ ਬਾਅਦ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ ਹਾਂ ਸਾਡੇ ਪਿੰਡ ਦੀ ਧੀ ਦੀਆਂ ਅੱਗੇ ਧੀਆਂ ਦਾ ਵਿਆਹ ਏ, ਤੇ ਉਹ ਏਦਾਂ ਆਈ ਸੀ ਤੇ ਆਪਣੇ ਭਰਾ ਦੀ ਸਮਾਧ ਤੇ ਟਿੱਕਾ ਦੇ ਕੇ ਚਲੀ ਗਈ। ਉਹ ਯਾਨੀ ਕਿ ਦੋ ਧੀਆਂ ਦਾ ਵਿਆਹ ਸੀ। ਹਾਂ ਜੀ ਜੀ ਪ੍ਰਵੀਨ ਜੀ, 14,000 ਦੀ ਆਬਾਦੀ ਵਾਲਾ ਪਿੰਡ ਹੈ, ਠੀਕ ਹੈ ਵੱਡਾ ਪਿੰਡ ਹੈ। ਜੀ। ਤੇ ਪਿੰਡ ਨੇ ਇਕੱਠ ਕੀਤਾ ਪ੍ਰਵੀਨ ਜੀ, ਉਹ ਅੱਛਾ ਵਾਹ। ਤੇ ਇਕੱਠ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਲਾਵਾਂਗੇ ਨਾਨਕ ਛਕ। ਜੀ ਔਰ ਨਾਨਕ ਛਕ ਜਦੋਂ ਲਾਈ ਜੀ ਪ੍ਰਵੀਨ ਜੀ, 10 ਲੱਖ ਰੁਪਏ ਦੇ ਕਰੀਬ ਨਗਦ, 7 ਲੱਖ ਰੁਪਇਆ ਸਿੱਧਾ ਝੋਲੀ ਪਾਇਆ, ਅੱਛਾ 500 ਤੋਂ ਵੱਧ ਸੂਟ ਦਿੱਤੇ, ਜੀ। ਭਾਂਡਾ ਗਹਿਣਾ ਟਕਾ ਸਾਰਾ ਕੁਝ ਦਿੱਤਾ। 700 ਬੰਦਾ ਪਿੰਡੋਂ ਨਾਨਕ ਛਕ ਲਾਉਣ ਗਿਆ, ਉਹ ਅੱਛਾ ਵਾਹ। ਤੇ ਉਹ 700 ਬੰਦਾ ਵੀ ਸ਼ਗਨ ਪਾ ਕੇ ਆਇਆ, ਤੇ ਕੁੱਲ 10 ਲੱਖ ਰੁਪਏ ਦੇ ਕਰੀਬ ਨਾਨਕ ਛਕ 'ਚ ਸ਼ਗਨ ਪਾਇਆ। 15 ਮਾਰਚ ਨੂੰ ਵਿਆਹ ਸੀਗਾ ਕੁੜੀਆਂ ਦਾ ਜੀ। ਤੇ ਉਹ ਕੁੜੀ ਤੇ ਉੱਥੇ ਦਾ ਪਿੰਡ ਜੀ ਹਰਿਆਣੇ ਵਾਲਾ, ਹਾਂਜੀ, ਮਤਲਬ ਉਹ ਉਸ ਮਿੱਟੀ ਨੂੰ ਮੱਥਾ ਟੇਕਦੇ ਰਹੇ ਕਿ ਉਹ ਕੁੜੀ ਕਹਿੰਦੀ ਕਿ ਬਿਨਾਂ ਭਰਾ ਵਾਲੀਆਂ, ਬਿਨਾਂ ਪਿਓ ਵਾਲੀਆਂ, ਅੱਜ ਲੱਗਦਾ ਕਿ ਇੰਨੇ ਭਰਾ, ਇੰਨੇ ਬਾਪ ਖੜੇ ਨੇ। ਸੋ ਮਤਲਬ ਇਹ ਰਿਸ਼ਤੇਦਾਰੀ ਜਿਹੜੀ ਹੈਗੀ ਆ ਸਾਡੇ 'ਚ, ਇਹ ਜਿਹੜੀ ਸਾਡੀ ਆਪਸੀ ਸਾਂਝ ਹੈਗੀ ਆ, ਇਹਦਾ ਮਤਲਬ ਅਜੇ ਸਾਡੀ ਮਿੱਟੀ 'ਚ ਬਰਕਰਾਰ ਆ ਪ੍ਰਵੀਨ ਜੀ, ਹੈਗੀ ਬਿਲਕੁਲ। ਅਜੇ ਸਾਡੀ ਮਿੱਟੀ ਇੰਨੀ ਮਰੀ ਨਹੀਂ ਆ, ਚਾਹੇ ਅਸੀਂ ਜ਼ਹਿਰਾਂ ਪਾ ਲੀਆਂ, ਚਾਹੇ ਅਸੀਂ ਪੈਸਿਆਂ ਦੀ ਦਲਦਲ 'ਚ ਇੰਨੇ ਧਸ ਗਏ, ਪਰ ਜਦੋਂ ਉਹਨੂੰ ਕਰੋਦੋ ਤਾਂ ਉਹਦੇ ਵਿੱਚੋਂ ਕੋਈ ਚੰਗਾ ਬੀਜ ਫੁੱਟਦਾ। ਔਰ ਇਹ ਰਾਜਸਥਾਨ ਦੀ ਮਿੱਟੀ ਨੇ ਦਿਖਾਇਆ ਕਿ ਇਸ ਮਿੱਟੀ ਦੇ ਵਿੱਚ ਇਹ ਸਾਰੀ ਜਿਹੜੀ ਉੱਤਰੀ ਭਾਰਤ ਦੀ ਸਾਡੀ ਮਿੱਟੀ ਆ, ਜਿਹੜਾ ਕਿਸੇ ਸਮੇਂ ਸਾਰਾ ਇੱਕੋ ਪੰਜਾਬ ਸੀ, ਇਹ ਉਸ ਪੰਜਾਬ ਦੀ ਮਿੱਟੀ ਆ ਜਿਹਦੇ ਵਿੱਚ ਉਹ ਜਰਖੇਜ ਅਜੇ ਵੀ ਕਣ ਬਾਕੀ ਨੇ, ਕਿ ਉਹ ਪਿੰਡ ਸਾਰਾ ਉੱਠ ਕੇ 700 ਬੰਦਾ ਨਾਨਕ ਛਕ ਤੇ ਗਿਆ। ਕਿਤੇ ਤਾਂ ਉਹ ਕਹਿੰਦੀ ਜੇ ਪਿਓ ਹੁੰਦਾ ਸ਼ਾਇਦ ਉਹ ਵੀ ਇਕੱਲਾ ਹੀ ਆਉਂਦਾ, ਜੇ ਭਰਾ ਹੁੰਦਾ ਸ਼ਾਇਦ ਉਹ ਵੀ ਇਕੱਲਾ ਹੀ ਆਉਂਦਾ, ਤੇ ਉਹ ਪਤਾ ਨਹੀਂ ਕਹਿੰਦੀ ਉਹ ਤਾਂ ਮਤਲਬ ਇੰਨੇ ਜੋਗੇ ਸਮਰੱਥ ਵੀ ਨਹੀਂ ਸੀ ਕਿ ਕੁਝ ਕਰ ਪਾਉਂਦੇ ਜੀ। ਸੋ ਇਸ ਲਈ 7 ਲੱਖ ਰੁਪਈਆ, 500 ਤੋਂ ਵੱਧ ਸੂਟ, ਭਾਂਡੇ, ਟਕਾ, ਗਹਿਣਾ, ਫਿਰ ਉਹ ਤੋਂ ਬਾਅਦ 700 ਬੰਦਿਆਂ ਦਾ ਨਾਨਕ ਛਕ ਤੇ ਆਉਣਾ, ਤੇ 700 ਦੇ ਸ਼ਗਨ ਵੱਖਰੇ ਆਪਣੇ ਕੋਲੋਂ ਵੱਖਰਾ ਪਾਉਣਾ ਜੀ, ਤੇ ਉਹ ਸਾਰਾ 10 ਲੱਖ ਦੇ ਕਰੀਬ ਨਾਨਕ ਛਕ ਹੋਈ। ਤੇ ਅੱਜ ਪੂਰੇ ਇਲਾਕੇ 'ਚ ਉਸ ਪਿੰਡ ਦੀ, ਨੇਠਰਾਣਾ ਪਿੰਡ ਦੀ, ਤੇ ਉਸ ਨੇਠਰਾਣਾ ਪਿੰਡ ਦੀ ਧੀ ਦੀ ਤੇ ਉੱਥੋਂ ਦੇ ਵਾਸੀਆਂ ਦੀ ਦੁਨੀਆ ਭਰ 'ਚ ਤਾਰੀਫ ਹੋ ਰਹੀ ਹੈ ਪ੍ਰਵੀਨ ਜੀ। ਸਲਾਮ ਹੈ ਇਹੋ ਜਿਹੇ ਲੋਕਾਂ ਨੂੰ ਜੀ। ਬਿਲਕੁਲ। ਦੇਖੋ ਸ਼ਰਮਾ ਜੀ, ਜਿਹੜੀਆਂ ਸਿਆਸੀ ਖਬਰਾਂ ਤਾਂ ਦੇਖੋ ਚੱਲਦੀਆਂ ਰਹਿੰਦੀਆਂ, ਸਾਰਾ ਕੁਛ ਇਹਨਾਂ ਖਬਰਾਂ ਦੀ ਦੁਨੀਆ ਦੇ ਵਿੱਚ ਬਥੇਰਾ ਕੁਛ ਨਕਾਰਾਤਮਕ ਸਕਾਰਾਤਮਕ ਵਾਪਰਦਾ ਰਹਿੰਦਾ। ਇਹ ਨਸ਼ੇ ਪਿੱਛੇ ਪਿਓ ਦਾ ਕਤਲ ਕਰਤਾ, ਭਰਾ ਦਾ ਕਤਲ ਕਰਤਾ, ਭੈਣ ਦਾ ਕਰਤਾ, ਘਰ ਵਾਲੀ ਦਾ ਕਰਤਾ, ਮਾਂ ਦਾ ਕਤਲ ਕਰਤਾ, ਇਹ ਅਕਸਰ ਖਬਰਾਂ ਆਪਾਂ ਵੇਖਦੇ ਆ, ਪੜ੍ਹਦੇ ਆ, ਸੁਣਦੇ ਆ, ਲੋਕਾਂ ਤੋਂ ਸੁਣਦੇ ਆ। ਲੱਗਦਾ ਕਿ ਸ਼ਾਇਦ ਚੰਗਿਆਈ ਵਿਚਾਰੀ ਕਿਤੇ ਪਰ ਲਾ ਕੇ ਉੱਡ ਗਈ ਹੈ, ਪਰ ਜਦੋਂ ਐਸੀਆਂ ਖਬਰਾਂ ਸੁਣਦੇ ਆ ਉਦੋਂ ਤੁਹਾਡਾ ਫਿਰ ਇਨਸਾਨੀਅਤ ਦੇ ਵਿੱਚ ਵਿਸ਼ਵਾਸ, ਭਰੋਸਾ ਬਰਕਰਾਰ ਹੁੰਦਾ, ਜਾਗਦਾ। ਤੁਹਾਨੂੰ ਲੱਗਦਾ ਕਿ ਨਹੀਂ, ਚੰਗਿਆਈ ਕਦੇ ਵੀ ਪਰ ਲਾ ਕੇ ਨਹੀਂ ਉੱਡ ਸਕਦੀ, ਚੰਗਿਆਈ ਹੈ, ਪਰ ਇਹ ਕਈ ਵਾਰੀ ਬੁਰੀਆਂ ਜਿਹੜੀਆਂ ਚੀਜ਼ਾਂ ਨੇ, ਨਕਾਰਾਤਮਕਤਾ ਜਿਹੜੀ ਆ ਉਹ ਜ਼ਿਆਦਾ ਹਾਵੀ ਹੋ ਜਾਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸੱਚਾਈ ਤੇ ਸਕਾਰਾਤਮਕਤਾ ਖਤਮ ਹੋ ਗਈਆਂ, ਨਹੀਂ ਹੁੰਦੀਆਂ। ਸੋ ਇਹ ਸਾਰਾ ਪਿੰਡ ਆ ਜਿਹੜਾ ਉਹ ਵਧਾਈ ਦਾ ਪਾਤਰ ਹੈ, ਸ਼ਲਾਘਾ ਦਾ ਪਾਤਰ ਹੈ ਕਿ ਉਹਨਾਂ ਨੇ ਆਪਣੀ ਧੀ ਦੀ, ਪਿੰਡ ਦੀ ਧੀ ਧਿਆਣੀ ਦੀ ਲਾਜ ਰੱਖੀ। ਅਕਸਰ ਹੀ ਆਪਾਂ ਪਿੰਡਾਂ 'ਚ ਵੇਖਦੇ ਆ ਨਾ, ਜਦੋਂ ਕੁੜੀ ਕੋਈ ਸਹੁਰੇ ਘਰੋਂ ਆਉਂਦੀ ਹੈ ਤੇ ਜਿੱਥੇ ਕਿਤੇ ਵੀ ਲੰਘਦੀ ਹੈ ਤੇ ਉਹਦੇ ਸਿਰ ਤੇ ਹੱਥ ਰੱਖਦੇ ਆ ਆਪਾਂ, ਅੱਜ ਵੀ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਿੰਡਾਂ 'ਚ ਇਹ ਵੀ, ਤੇ ਆਪਣੇ ਪਿੰਡਾਂ 'ਚ ਇਹ ਵੀ ਰਿਵਾਜ ਹੈ ਕਿ ਜਦੋਂ ਜੇ ਜੰਨ ਆਉਂਦੀ ਹੈ ਕਿਸੇ ਪਿੰਡ, ਹਾਂਜੀ, ਤੇ ਉਸ ਪਿੰਡ 'ਚ ਜੇਕਰ ਪਹਿਲਾਂ ਹੀ ਉਸ ਪਿੰਡ ਦੀ ਕੋਈ ਵੀ ਧੀ ਵਿਆਹੀ ਵੀ ਹੋਵੇ, ਚਾਹੇ ਕਿੰਨੀਆਂ ਪੀੜ੍ਹੀਆਂ ਪਹਿਲਾਂ ਵੀ ਹੋਵੇ, ਤਾਂ ਵੀ ਉਹਦੇ ਨਾਂ ਦੇ ਉੱਤੇ ਪਹਿਲਾਂ ਉਹ ਸ਼ਗਨ ਕੱਢਦੇ ਨੇ, ਪੱਤਲ ਕੱਢਦੇ ਨੇ, ਜਿਵੇਂ ਆਪਾਂ ਕਹਿੰਦੇ ਆ। ਸੋ ਇਹ ਇਸ ਤਰ੍ਹਾਂ ਉਹ ਰਵਾਇਤਾਂ ਅਜੇ ਵੀ ਆਪਣੇ ਕਿੰਨੀਆਂ ਕਾਇਮ ਨੇ। ਬਿਲਕੁਲ ਸਹੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਨਾਲ ਆਖਿਰ ਦੇ ਵਿੱਚ ਇੱਕ ਬੜੀ ਸ਼ਾਨਦਾਰ ਖਬਰ ਸਾਂਝੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।